ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਸਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜਵਾਹਲ ਵਾਸ਼ਿੰਗਟਨ, ਓਂਕਾਰ ਸਿੰਘ ਫਰੈਸਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਤ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਬਰਾੜ ਫਰੈਸਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਰੰਧਾਵਾ ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੋ ਨਵੀਆਂ ਸਟੱਡੀਜ਼ ਆਈਆਂ ਹੈਗੀਆਂ ਉਹਨਾਂ ਦੇ ਮੁਤਾਬਕ ਵੂਹਾਨ ਮਾਰਕੀਟ ਚਾਈਨਾ ਦੇ ਵਿੱਚ ਕਹਿੰਦੇ ਵੀ ਜਿੱਥੇ ਐਨੀਮਲਸ ਪਸ਼ੂਆਂ ਨੂੰ ਵੇਚਿਆ ਜਾਂਦਾ ਸੀ, ਜਾਨਵਰਾਂ ਨੂੰ ਵੇਚਿਆ ਜਾਂਦਾ ਸੀ, ਉੱਥੋਂ ਹੀ ਜੋ ਕਰੋਨਾ ਵਾਇਰਸ ਆ ਕੋਵਿਡ-19 ਪੈਂਡੇਮਿਕ ਸਟਾਰਟ ਹੋਇਆ ਹੈਗਾ। ਜੂਨ ਮਹੀਨੇ ਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਰეკਮੈਂਡ ਕੀਤਾ ਸੀ ਵੀ ਜੋ ਸਾਇੰਟਿਸਟ ਆ ਉਹ ਪੂਰੀ ਰਿਸਰਚ ਇਹਦੇ ਵੱਲ ਦੇਖੀ ਜਾਣ। ਲੈਬ ਲੀਕ ਦੇ ਸੰਬੰਧ ਦੇ ਵਿੱਚ ਕੋਵਿਡ-19 ਪੈਂਡੇਮਿਕ ਦੇ ਦੌਰਾਨ ਦੋ ਨਵੀਆਂ ਸਟੱਡੀ ਜੋ ਪਬਲਿਸ਼ ਹੋਈਆਂ ਹੈਗੀਆਂ ਆ, ਉਹਨਾਂ ਨੇ ਡਿਫਰੈਂਟ ਅਪਰੋਚ ਲਈ ਆ। ਉਹਨਾਂ ਨੇ ਇਹ ਕਿਹਾ ਆ ਵੀ ਵੂਹਾਨ ਸੀ ਫੂਡ ਮਾਰਕੀਟ ਵੂਹਾਨ ਦੇ ਵਿੱਚ ਚਾਈਨਾ 'ਚ ਮੋਸਟ ਲਾਈਕਲੀ ਆ ਵੀ ਜਿੱਥੋਂ ਕਰੋਨਾ ਵਾਇਰਸ ਸ਼ੁਰੂ ਹੋਈ ਹੈਗੀ ਆ। ਇਸ ਦੇ ਪੋਸਟ ਆਨਲਾਈਨ ਕੀਤਾ ਸੀ ਪ੍ਰੀ ਪ੍ਰਿੰਟਸ ਨੂੰ, ਤੇ ਹੁਣ ਨੈਸ਼ਨਲ ਜਰਨਲ ਆਫ ਸਾਇੰਸ ਦੇ ਵਿੱਚ ਇਹ ਰਿਪੋਰਟ ਪਬਲਿਸ਼ ਹੋ ਗਈ ਹੈਗੀ ਆ। ਇੱਕ ਸਾਇੰਟਿਸਟ ਨੇ ਇਹ ਕਿਹਾ ਆ ਬਈ ਸੋਸ਼ਲ ਮੀਡੀਆ ਦੀਆਂ ਰਿਪੋਰਟਸ, ਹੋਰ ਮੈਪਿੰਗ ਟੂਲਸ, ਐਨਵਾਇਰਮੈਂਟਲ ਐਨਾਲਿਸਿਸ, ਸਾਰਾ ਕੁਝ ਜਾਣ ਕੇ ਪਤਾ ਚੱਲਿਆ ਵੀ 2019 ਦੇ ਵਿੱਚ ਜੋ ਐਨੀਮਲਸ ਵੇਚੇ ਗਏ ਸੀ ਇਸ ਮਾਰਕੀਟ ਦੇ ਵਿੱਚ, ਸਭ ਤੋਂ ਪਹਿਲਾਂ ਉੱਥੋਂ ਹੀ ਕਰੋਨਾ ਵਾਇਰਸ ਸ਼ੁਰੂ ਹੋਇਆ ਹੈਗਾ ਆ। 8 ਦੇ ਕਰੀਬ ਕੋਵਿਡ-19 ਦੇ ਕੇਸਿਸ 20 ਦਸੰਬਰ ਤੋਂ ਪਹਿਲਾਂ ਜੋ ਡਿਟੈਕਟ ਹੋਏ ਸੀ ਵੈਸਟਰਨ ਸਾਈਡ ਆਫ ਦਾ ਮਾਰਕੀਟ, ਜਿੱਥੇ ਇਹ ਮੈਮਲ ਸਪੀਸੀਜ਼ ਨੂੰ ਸੈੱਲ ਕੀਤਾ ਗਿਆ ਸੀ, ਉੱਥੋਂ ਹੀ ਸਟਾਰਟ ਹੋਏ। ਪਹਿਲਾਂ ਇੱਕ ਜਾਣੇ ਨੂੰ, ਦੁਕਾਨਦਾਰ ਨੂੰ, ਫਿਰ ਦੂਜੇ, ਤੀਜੇ ਨੂੰ, ਇਸ ਤੋਂ ਅੱਗੇ ਉਹ ਵੱਧਦੇ ਗਏ ਹੈਗੇ ਆ। ਸੋ ਹੁਣ ਇਹ ਸਾਰੇ ਦੇ ਸੰਬੰਧ ਦੇ ਵਿੱਚ ਸਾਇੰਟਿਸਟ ਇਹ ਕਹਿ ਰਹੇ ਆ ਵੀ ਆਉਣ ਵਾਲੇ ਸਮੇਂ 'ਚ ਵੀ ਇਦਾਂ ਦੀਆਂ ਵਾਇਰਸਸ ਆਉਂਦੀਆਂ ਰਹਿਣਗੀਆਂ। ਸੋ ਦੁਨੀਆ ਦੇ ਮੁਲਕਾਂ ਨੂੰ ਇਹ ਵਾਚ ਕਰਨਾ ਪਊਗਾ ਵੀ ਕਿਸ ਤਰ੍ਹਾਂ ਦੇ ਤੁਸੀਂ ਐਨੀਮਲਸ, ਮੈਮਲਸ ਸੈੱਲ ਕਰ ਰਹੇ ਹੈਗੇ ਆ, ਵੇਚ ਰਹੇ ਹੈਗੇ, ਜਿਹਦੇ ਨਾਲ ਕਿਤੇ ਹਿਊਮੈਨਿਟੀ ਨੂੰ ਖਤਰਾ ਤਾਂ ਨਹੀਂ ਹੈਗਾ। ਤੇ ਉਹ ਕਹਿੰਦੇ ਆ ਵੀ ਇੱਕ ਐਂਡਰਸਨ ਨਾਮ ਦੇ ਸਾਇੰਟਿਸਟ ਆ, ਉਹ ਕਹਿੰਦੇ ਵੀ ਮੈਂ 100% ਸ਼ੋਰ ਆ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਦਾਂ ਦੀ ਵਾਇਰਸਸ ਆਉਣਗੀਆਂ, ਪਰ ਸਾਡਾ ਮੇਨ ਮਕਸਦ ਇਹ ਹੋਣਾ ਚਾਹੀਦਾ ਵੀ ਉਸ ਨੂੰ ਜਦੋਂ ਹੀ ਆਈਆਂ ਆਊਟਬ੍ਰੇਕ ਹੋਣ ਤੋਂ ਪਹਿਲਾਂ ਉਸ ਨੂੰ ਡਿਟੈਕਟ ਕੀਤਾ ਜਾਵੇ ਤੇ ਕੰਟਰੋਲ 'ਚ ਕੀਤਾ ਜਾਵੇ, ਤਾਂ ਕਿ ਇਹ ਇੱਕ ਪੈਂਡੇਮਿਕ ਨਾ ਬਣ ਸਕੇ। ਜੀ, ਇਸ ਪੈਂਡੇਮਿਕ ਨੇ ਦੁਨੀਆ ਭਰ ਨੂੰ ਹਿਲਾ ਕੇ ਜਿਹੜਾ ਉਹ ਰੱਖ ਦਿੱਤਾ ਸੀਗਾ। ਆਪਾਂ ਦੇਖਿਆ ਅਜੇ ਤੱਕ ਵੀ ਇਸ ਦੇ ਅਸਰ ਆ ਉਹ ਨਹੀਂ ਹਟ ਰਹੇ। ਵੱਖ-ਵੱਖ ਵੇਰੀਐਂਟਸ ਦੇ ਰੂਪ ਦੇ ਵਿੱਚ ਇਹ ਜਿਹੜਾ ਵਾਇਰਸ ਆ ਉਹ ਮੁੜ ਕੇ ਆਪਣਾ ਸਿਰ ਜਿਹੜਾ ਉਹ ਕੱਢ ਰਿਹਾ ਆ। ਲੋਕਾਂ ਨੂੰ ਉੱਤੇ ਇਸ ਦਾ ਬਹੁਤ ਭੈੜਾ ਪ੍ਰਭਾਵ ਪਿਆ ਆ। ਮੈਂਟਲੀ ਵੀ ਇਸ ਦਾ ਅਸਰ ਜਿਹੜਾ ਉਹ ਪਿਆ। 2 ਸਾਲ ਅੰਦਰ ਡੱਕੇ ਰਹੇ, ਬਿਜ਼ਨਸਿਸ ਦੇ ਉੱਤੇ ਵੀ ਅਸਰ ਪਿਆ। ਮੁਲਕ ਭਰ ਦੇ ਜਿਹੜੇ ਅਰਥਚਾਰੇ ਆ ਉਹਨਾਂ ਦੇ ਉੱਤੇ ਬਹੁਤ ਹੀ ਮਾੜਾ ਅਸਰ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਹੈਗਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੇ ਵਾਇਰਸ, ਚਾਹੇ ਇਸ ਨੂੰ ਬਾਇਓਲੋਜੀਕਲ ਵੈਪਨ ਦੇ ਵਜੋਂ ਕੋਈ ਮੁਲਕ ਵਰਤ ਰਿਹਾ ਆ, ਚਾਹੇ ਸਬੱਬੀ ਕੋਇਨਸੀਡੈਂਟਲੀ ਜਿਹੜੇ ਆ ਉਹ ਆਪਣੇ ਹਿਊਮਨਸ ਦੇ ਵਿੱਚ ਪ੍ਰਵੇਸ਼ ਕਰ ਰਹੇ ਆ, ਪਰ ਉਸ ਦੇ ਲਈ ਤਿਆਰੀਆਂ ਜਿਹੜੀਆਂ ਆ ਉਹ ਚਾਹੀਦੀਆਂ ਨੇ। ਸੋ ਦੇਖੋ ਕੀ ਹੁੰਦਾ। ਆਪਾਂ ਦੇਖ ਹੀ ਰਹੇ ਹਾਂ ਹਰਜੋਤ ਸਿੰਘ ਜੀ, ਕੋਵਿਡ ਤੋਂ ਬਾਅਦ ਦੇ ਵਿੱਚ ਹੁਣ ਜਿਹੜਾ ਇੱਕ ਹੁਣ ਨਵਾਂ ਵਾਇਰਸ ਮੰਕੀ ਪੌਕਸ ਆ, ਉਸਨੇ ਵੀ ਇੱਕ ਹਿਸਾਬ ਦੇ ਨਾਲ ਧੜਥੱਲੀ ਜੀ ਤਾਂ ਜਿਹੜੀ ਉਹ ਮਚਾਈ ਆ। ਪਰ ਲੋਕ ਹੁਣ ਅਵੇਸਲੇ ਨੇ, ਬਹੁਤ ਸਾਰੀਆਂ ਇਹਨਾਂ ਚੀਜ਼ਾਂ ਨੇ। ਲੋਕ ਕਹਿੰਦੇ ਵੀ ਚਲੋ ਇਹ 'ਚੋਂ ਬਚ ਗਏ ਤਾਂ ਗਾਂਹ ਵੀ ਜਿਹੜਾ ਉਹ ਬਚ ਜਾਵਾਂਗੇ।
ਹੋਪਫੁਲੀ ਇੱਦਾਂ ਹੀ ਹੋਵੇ, ਬਚਾਅ ਹੀ ਜਿਹੜਾ ਉਹ ਰਵੇ। ਪਰ ਆਪਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਜ਼ਰੂਰ ਰੱਖਣ ਦੀ ਜ਼ਰੂਰਤ ਆ। ਜੀ। ਬੀਤੇ ਸੋਮਵਾਰ ਬਾਈਡਨ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਆ ਵੀ ਅਮਰੀਕਾ ਦੇ ਵਿੱਚ ਉਹ 1 ਬਿਲੀਅਨ ਟਰੀਜ਼ ਜਿਹੜੇ ਆ ਉਹ ਲਾਉਣਗੇ, ਮਿਲੀਅਨਸ ਆਫ ਏਕੜਸ ਦੇ ਉੱਤੇ, ਜਿਹੜੀ ਧਰਤੀ ਜਿਹੜੀ ਆ ਉਹ ਸੜੀ ਆ ਜਾਂ ਡੈਡ ਵੁੱਡਲੈਂਡਸ ਜਿਹੜੇ ਹੈਗੇ ਨੇ ਇਸ ਦੇ ਵਿੱਚ। ਇਹ ਵੈਸਟਰਨ ਕੋਸਟ ਦੇ ਉੱਤੇ ਕਹਿੰਦੇ ਇਹ ਜਿਹੜੇ ਨਵੇਂ ਰੁੱਖ ਆ 1 ਬਿਲੀਅਨ ਰੁੱਖ ਜਿਹੜੇ ਉਹ ਲਾਉਣ ਦਾ ਜਿਹੜਾ ਪ੍ਰਸਤਾਵ ਇਹਨਾਂ ਨੇ ਹੁਣ ਰੱਖਿਆ ਹੈਗਾ ਆ। ਸਭ ਤੋਂ ਵੱਧ ਵੈਸਟ ਦੇ ਵਿੱਚ ਅੱਗਾਂ ਜਿਹੜੀਆਂ ਆ ਉਹ ਲੱਗਦੀਆਂ ਨੇ, ਵਾਈਲਡ ਫਾਇਰਸ ਜਿਹੜੀਆਂ ਉਹ ਲੱਗਦੀਆਂ ਨੇ। ਇੱਦਾਂ ਵੀ ਹੁੰਦਾ ਹੈ ਕਈ ਵਾਰੀ ਫੋਰੈਸਟ ਨੂੰ, ਜੰਗਲਾਂ ਨੂੰ ਹੀ ਜਿਹੜੀ ਬਿਮਾਰੀ ਵੀ ਪੈ ਜਾਂਦੀ ਆ, ਤੇ ਹੋਰ ਕਈ ਕੁਛ ਅਸਰ ਜਿਹੜੇ ਕਲਾਈਮੇਟ ਚੇਂਜ ਦੇ ਕਰਕੇ ਕਹਿੰਦੇ ਇਹਨਾਂ ਉੱਤੇ ਪੈ ਰਹੇ ਹੈਗੇ ਆ। ਕਹਿੰਦੇ ਵੀ ਨਵੇਂ ਜਿਹੜੇ ਰੁੱਖ ਲਾਉਣ ਨੂੰ ਲੈ ਕੇ ਆ, ਰੀਗਰੋ ਕਰਨ ਨੂੰ ਨੈਚੁਰਲੀ, ਕਹਿੰਦੇ ਵੀ ਉਹ ਹੁਣ ਬਹੁਤ ਸਲੋ ਹੋ ਗਿਆ ਆ ਪ੍ਰੋਸੈਸ, ਤੇ ਨਵੇਂ ਟਰੀਜ਼ ਜਿਹੜੇ ਉਹ ਖੁਦ ਲਾਉਣੇ ਪੈਣਗੇ। ਕਹਿੰਦੇ ਵੀ ਇਹ ਪ੍ਰੋਸੈਸ ਇੰਨਾ ਪਿੱਛੇ ਆ ਵੀ ਫੋਰੈਸਟ ਇੰਨੇ ਜ਼ਿਆਦਾ ਹੌਟ ਹੋ ਚੁੱਕੇ ਆ, ਬਰਨ ਹੋਣ ਤੋਂ ਬਾਅਦ ਵੀ ਨਵੇਂ ਜਿਹੜੇ ਰੁੱਖਾਂ ਦਾ ਉੱਗਣਾ ਥੋੜਾ ਔਖਾ ਪਹਿਲੋਂ ਦੇ ਨਾਲੋਂ ਹੋਇਆ ਪਿਆ ਆ। 4.1 ਮਿਲੀਅਨ ਏਕੜ ਜਾਂ ਕਹਿ ਸਕਦੇ ਹਾਂ ਵੀ 1.7 ਮਿਲੀਅਨ ਹੈਕਟਰ ਇਹਨਾਂ ਇਲਾਕਿਆਂ ਦੇ ਵਿੱਚ ਨਵੇਂ ਰੁੱਖ ਲਾਉਣ ਦੀ ਜਿਹੜੀ ਉਹ ਅਸਾਰ ਹੈਗੀ ਆ। USDA ਕਹਿੰਦੇ ਆ ਵੀ ਉਹਨਾਂ ਨੂੰ ਆਪਣੇ ਜਿਹੜੀਆਂ ਟਰੀ ਸੀਡਲਿੰਗਸ ਆ, ਜਿਹੜੀਆਂ ਨਰਸਰੀਜ਼ ਦੇ ਦੁਆਰਾ ਪ੍ਰੋਡਿਊਸ ਕੀਤੀਆਂ ਜਾਂਦੀਆਂ, ਉਹਨਾਂ ਨੂੰ 4 ਟਾਈਮਸ, 4 ਗੁਣਾ ਤੇਜ਼ੀ ਦੇ ਨਾਲ ਹੋਰ ਵਧਾਉਣਾ ਪੈਣਾ ਹੈ। ਉਨੀ ਤੇਜ਼ੀ ਦੇ ਨਾਲ ਨਵੇਂ ਜਿਹੜੇ ਰੁੱਖ ਆ ਉਹ ਪੈਦਾ ਕਰਨੇ ਪੈਣੇ ਆ, ਜੇ ਭਵਿੱਖ ਦੇ ਵਿੱਚ ਜਿਹੜੀਆਂ ਲੋੜਾਂ ਨੇ, ਮੰਗ ਆ, ਵੀ ਉਸ ਨੂੰ ਪੂਰੀਆਂ ਕੀਤਾ ਜਾ ਸਕੇ। ਕਹਿੰਦੇ ਵੀ ਇਹ ਉਦੋਂ ਆਇਆ ਆ, ਹੁਣੇ ਰੀਸੈਂਟਲੀ ਕਾਂਗਰਸ ਦੇ ਵਿੱਚ ਪਿਛਲੇ ਸਾਲ ਇੱਕ ਬਾਈ ਪਾਰਟੀਜ਼ਨ ਲੈਜਿਸਲੇਸ਼ਨ ਉਹ ਪਾਸ ਹੋਇਆ, ਜਿਸ ਦੇ ਨਾਲ ਫੋਰੈਸਟ ਸਰਵਿਸ ਨੂੰ 1.2 ਬਿਲੀਅਨ ਟਰੀਜ਼ ਆਉਣ ਵਾਲੇ ਅਗਲੇ 1 ਦਹਾਕੇ ਦੇ ਵਿੱਚ ਪਲਾਂਟ ਕਰਨ ਦੇ ਲਈ ਜਿਹੜੀ ਫੰਡਿੰਗ ਆ ਉਹ ਦਿੱਤੀ ਜਾਵੇਗੀ। ਸੋ ਨਾਲ ਦੇ ਨਾਲ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਵੀ ਏਜੰਸੀ ਨੂੰ ਆਰਡਰ ਕੀਤਾ ਆ ਵੀ ਮੁਲਕ ਦੇ ਜੰਗਲਾਂ ਨੂੰ ਹੋਰ ਰੈਜ਼ਿਲੀਐਂਟ ਜਿਹੜਾ ਉਹ ਬਣਾਇਆ ਜਾਵੇ। ਸੋ ਤਾਂ ਜੋ ਜਿੱਦਾਂ ਜਿੱਦਾਂ ਆਪਾਂ ਵੇਖ ਹੀ ਰਹੇ ਹਾਂ ਵੀ ਆਲਮੀ ਤਪਸ਼ ਜਿਹੜੀ ਉਹ ਵੱਧ ਰਹੀ ਆ, ਉਸ ਨੂੰ ਲੈ ਕੇ। ਸੋ ਬਾਈਡਨ ਹੁਣੀ ਆਪਣੇ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹ ਕਲਾਈਮੇਟ ਤੇ ਚੇਂਜ ਨੂੰ ਟੈਕਲ ਕਰਨ ਦੇ ਏਜੰਡੇ ਦੇ ਵਿੱਚ ਇਹਨਾਂ ਰੁੱਖਾਂ ਨੂੰ ਲਾਉਣ ਵੀ ਜਿਹੜਾ ਹੈ ਇੱਕ ਉਸ ਦੇ ਵਿੱਚ ਪੁਆਇੰਟ ਰੱਖਿਆ ਗਿਆ ਆ। ਅਗਲੀ ਖਬਰ ਵਿੱਚ ਚਲੀਏ ਤੇ ਮੈਗਾ ਮਿਲੀਅਨ ਜੈਕਪਾਟ ਹੁਣ $1 ਬਿਲੀਅਨ ਤੋਂ ਉੱਪਰ ਦਾ ਹੋ ਗਿਆ ਆ। ਪਹਿਲਾਂ 830 ਮਿਲੀਅਨ ਦਾ ਸੀ, ਸੋ ਕੱਲ ਵੀ ਕੋਈ ਇਸ ਨੂੰ ਵਿਨ ਨਹੀਂ ਕਰ ਸਕਿਆ। ਹੁਣ ਇਸ ਦਾ ਅਮਾਉਂਟ $1.02 ਬਿਲੀਅਨ ਹੋ ਗਿਆ, ਤੇ ਜੇ ਕੋਈ ਜਿੱਤਦਾ ਹੈਗਾ ਤੇ ਸਾਰੇ ਟੈਕਸ ਟੁਕਸ ਕੱਟ ਕੇ ਉਸ ਨੂੰ $602.5 ਮਿਲੀਅਨ ਮਿਲ ਜਾਣਗੇ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਲੇਟੈਸਟ ਖਬਰ ਇਹ ਆ ਰਹੀ ਆ ਵਾਈਟ ਹਾਊਸ ਤੋਂ। ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਆ ਵੀ ਉਹ ਕੋਵਿਡ ਦਾ ਟੈਸਟ ਉਹਨਾਂ ਨੇ ਕੀਤਾ ਹੈ ਤੇ ਇਸ ਵਾਰ ਉਹ ਨੈਗੇਟਿਵ ਹੋਏ ਨੇ। ਪਿਛਲੇ ਵੀਕ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਉਹ ਕੋਵਿਡ ਪੋਜ਼ਿਟਿਵ ਹੋ ਗਏ ਸੀ, ਜਿਸ ਤੋਂ ਬਾਅਦ ਦੇ ਵਿੱਚ ਇਕਾਂਤ ਦੇ ਵਿੱਚ ਆਈਸੋਲੇਸ਼ਨ 'ਚ ਉਹਨਾਂ ਨੇ ਆਪਣੇ ਕੰਮਕਾਜ ਜਿਹੜੇ ਕੀਤੇ ਆ, ਜਿਹੜਾ ਵਾਈਟ ਹਾਊਸ ਦਾ ਇਹ ਕਹਿਣਾ ਹੈਗਾ ਆ। ਸੋ ਅੱਜ ਜਿਹੜਾ ਉਹਨਾਂ ਨੇ ਸੰਬੋਧਨ ਕੀਤਾ ਹੈ ਵਾਈਟ ਹਾਊਸ ਤੋਂ, ਤੇ ਉਹਨਾਂ ਨੇ ਕਿਹਾ ਵੀ ਮੈਂ ਹੁਣ ਬਿਲਕੁਲ ਠੀਕ ਮਹਿਸੂਸ ਕਰ ਰਿਹਾ ਹੈਗਾ ਆ, ਤੇ ਕੰਮਕਾਜ ਨੂੰ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਜਾਰੀ ਰੱਖਾਂਗਾ। ਤੇ ਇਹੀ ਜਿਹੜੀ ਖਬਰ ਦੱਸੀ ਜਾ ਰਹੀ ਹੈ ਵਾਈਟ ਹਾਊਸ ਦੇ ਦੁਆਰਾ ਵੀ ਜਿਹੜੇ ਰਾਸ਼ਟਰਪਤੀ ਆ ਉਹ ਹੁਣ ਕੋਵਿਡ ਨੈਗੇਟਿਵ ਉਹ ਹੋ ਚੁੱਕੇ ਨੇ। ਅਗਲੀ ਖਬਰ ਫਿਲੀਪਾਈਨਸ ਤੋਂ ਆ ਰਹੀ ਆ, ਜਿੱਥੇ 4 ਲੋਕਾਂ ਦੀ ਮੌਤ ਹੋ ਗਈ ਆ, 60 ਦੇ ਕਰੀਬ ਫੱਟੜ ਹੋਏ ਆ। ਬਹੁਤ ਹੀ ਹਾਈ ਮੈਗਨੀਚਿਊਡ ਦਾ 7.0 ਮੈਗਨੀਚਿਊਡ ਦਾ ਭੂਚਾਲ ਨਾਰਦਰਨ ਫਿਲੀਪਾਈਨਸ ਦੇ ਵਿੱਚ ਆਇਆ ਆ, ਤੇ ਮਨੀਲਾ ਦੇ ਏਰੀਏ ਦੇ ਵਿੱਚ ਇਹਨੂੰ ਪੂਰੀ ਤਰ੍ਹਾਂ ਫੀਲ ਕੀਤਾ ਗਿਆ ਹੈਗਾ ਆ। ਲੁਹਾਨ, ਨਾਰਦਰਨ ਲੁਹਾਨ ਜੋ ਏਰੀਆ ਆ, ਉੱਥੇ 8:43 ਦੇ ਉੱਤੇ US ਜਿਓਲੋਜੀਕਲ ਸਰਵਿਸ ਦੇ ਮੁਤਾਬਕ 7.1 ਮੈਗਨੀਚਿਊਡ ਦਾ ਭੂਚਾਲ ਆਇਆ। ਇਹਦਾ ਐਪੀਸੈਂਟਰ 13 ਕਿਲੋਮੀਟਰ ਸਾਊਥ ਈਸਟ ਆਫ ਸਮਾਲ ਟਾਊਨ ਆਫ ਡੋਲੋਰਸ ਸੀਗਾ। ਇੰਟੀਰੀਅਰ ਸੈਕਟਰੀ ਬੈਂਜਾਮਿਨ ਐਵਲੋਸ ਜੂਨੀਅਰ ਨੇ ਇਹ ਕਿਹਾ ਆ ਵੀ 2 ਮੌਤਾਂ ਹੋਈਆਂ ਤੇ ਹਜੇ ਤੱਕ 60 ਦੇ ਕਰੀਬ ਫੱਟੜ ਹੋਏ ਆ। 58 ਦੇ ਕਰੀਬ
ਲੈਂਡਸਲਾਈਡਸ ਆਏ ਹੈਗੇ ਆ। 218 ਸ਼ਹਿਰ ਤੇ 15 ਪ੍ਰੋਵਿੰਸਿਸ ਇਸ ਭੂਚਾਲ ਦੇ ਘੇਰੇ ਦੇ ਵਿੱਚ ਆਈਆਂ ਹੈਗੀਆਂ। ਸੋ ਇਹ ਰੀਸੈਂਟਲੀ ਆਇਆ। ਸੋ ਹਜੇ ਪੂਰੀ ਤਰ੍ਹਾਂ ਹੀ ਜੋ ਜਾਨੀ ਜਾਂ ਮਾਲੀ ਨੁਕਸਾਨ ਆ, ਉਸ ਨੂੰ ਫਿਗਰ ਆਊਟ ਨਹੀਂ ਕਰ ਸਕੇ। ਪਰ ਜੋ ਲੇਟੈਸਟ ਆਏ ਆ ਵੀ ਉਹ 2 ਜਣਿਆਂ ਦੀ ਮੌਤ ਹੋ ਗਈ ਆ ਤੇ 60 ਦੇ ਕਰੀਬ ਫੱਟੜ ਹੋਏ ਹੈਗੇ ਆ। ਤੇ ਫਿਲੀਪਾਈਨਸ ਦੇ ਪ੍ਰੈਜ਼ੀਡੈਂਟ ਫਰਦੀਨਾਂਦ ਬੋਂਗੋਂਗ ਮਾਰਕੋਸ ਜੂਨੀਅਰ ਨੇ ਡਿਸਪੈਚ ਕੀਤੇ ਹੈਗੇ ਆ ਆਪਣੀ ਰਿਲੀਫ ਟੀਮਸ ਉਸ ਏਰੀਏ ਦੇ ਵਿੱਚ, ਤਾਂ ਕਿ ਸਾਰੇ ਲੋਕਾਂ ਦੀ ਹੈਲਪ ਕੀਤੀ ਜਾ ਸਕੇ। ਜੀ, ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇਸ ਟਾਈਮ ਜਿਹੜੀ ਖਬਰ ਆ ਰਹੀ ਆ 6 ਜਨਵਰੀ ਦੀ ਜਿਹੜੀ ਹਿੰਸਾ ਹੈ ਉਸ ਨੂੰ ਲੈ ਕੇ ਡਿਪਾਰਟਮੈਂਟ ਆਫ ਜਸਟਿਸ ਕਹਿੰਦੇ ਆ ਵੀ ਟਰੰਪ ਹੁਣਾਂ ਦੇ ਜਿਹੜੇ ਐਕਸ਼ਨਸ ਆ ਉਸ ਦਿਨ ਬੇਸਿਕਲੀ ਇਨ ਐਕਸ਼ਨਸ ਉਹਨਾਂ ਦੇ ਨਾਲ ਜਿਹੜੇ ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਆਓ ਤੇ ਇਦਾਂ ਕਰੀਏ, ਤੇ ਫਿਰ ਜਿਹੜੀਆਂ ਚੀਜ਼ਾਂ ਜੋ ਉਹ ਵਾਪਰੀਆਂ, ਜੋ ਇਹ 6 ਜਨਵਰੀ ਦੀ ਸਿਲੈਕਟ ਕਮੇਟੀ ਪੇਸ਼ ਕਰ ਰਹੀ ਆ, ਉਹ ਕਹਿੰਦੇ ਵੀ ਉਸ ਦੀ ਇਨਵੈਸਟੀਗੇਸ਼ਨ ਜਸਟਿਸ ਡਿਪਾਰਟਮੈਂਟ ਆ ਉਹ ਕਰਨਗੇ। ਸੋ ਸਾਬਕਾ ਰਾਸ਼ਟਰਪਤੀ ਦੀਆਂ ਜਿਹੜੀਆਂ ਕਨਵਰਸੇਸ਼ਨਸ ਜਿਹੜੀਆਂ ਹੋਈਆਂ ਇਸ ਸੰਬੰਧ ਦੇ ਵਿੱਚ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਟੈਸਟੀਮੋਨੀਜ਼ ਦਿੱਤੀਆਂ ਆ, ਇੰਟਰਵਿਊਜ਼ ਦਿੱਤੀਆਂ ਇਸ ਕਮੇਟੀ ਨੂੰ, ਉਸ ਦੇ ਤਹਿਤ ਡਿਪਾਰਟਮੈਂਟ ਆਫ ਜਸਟਿਸ ਕਹਿੰਦੇ ਆ ਵੀ ਇਹਨਾਂ ਦੇ ਉੱਤੇ ਕ੍ਰਿਮੀਨਲ ਪ੍ਰੋਬ ਉਹ ਕਰਨਗੇ, ਜਿਸ ਦੇ ਵਿੱਚ ਕੋਸ਼ਿਸ਼ ਸੀਗੀ ਟਰੰਪ ਹੁਣਾਂ ਦੀ ਹਾਰਨ ਤੋਂ ਬਾਅਦ 'ਚ ਵੱਡੇ ਮਾਰਜਨ ਦੇ ਨਾਲ 2020 ਦੇ ਰਿਜ਼ਲਟ ਨੂੰ ਓਵਰਟਰਨ ਕਿੱਦਾਂ ਕਰਨਾ, ਜਿਸ ਦੇ ਵਿੱਚ ਇਹਨਾਂ ਦੀ ਉਸ ਟਾਈਮ ਦੇ ਉੱਤੇ ਆਪਣੇ ਹੀ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਨਾਲ ਵੀ ਜਿਹੜੀ ਪੂਰੀ ਤਰ੍ਹਾਂ ਖੜਕ ਗਈ ਸੀਗੀ। ਇੱਕ ਹਿਸਾਬ ਦੇ ਨਾਲ ਉਹਨਾਂ ਦੇ ਆਪਸ ਦੇ ਵਿੱਚ ਜਿਹੜੇ ਵਿਰੋਧਾਭਾਸ ਦੇ ਵਿੱਚ ਹੋ ਗਏ ਸੀਗੇ। ਹੁਣ ਮਾਈਕ ਪੈਂਸ ਵੀ ਆਪਣਾ ਸ਼ਾਇਦ ਦਾ ਇਹ 2024 ਦੀਆਂ ਇਲੈਕਸ਼ਨਸ ਜਦੋਂ ਆਉਣੀਆਂ ਉਸ ਦੇ ਵਿੱਚ ਰਿਪਬਲਿਕਨ ਪ੍ਰਾਇਮਰੀਜ਼ ਦੇ ਵਿੱਚ ਉਹ ਆ ਕੇ ਕਰ ਸਕਦੇ ਆ, ਪਰ ਟਰੰਪ ਹੁਣਾਂ ਨੇ ਜੋ ਕੁਛ ਉਹਨਾਂ ਦਿਨਾਂ ਦੇ ਵਿੱਚ ਉਹ ਕੀਤਾ ਆ, ਸੋ ਜਿਹੜਾ ਕਾਫੀ ਇਸ ਕਮੇਟੀ ਨੇ ਸਾਹਮਣੇ ਲਿਆਂਦਾ ਆ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਸਪੋਰਟਰਸ ਦੇ ਉੱਤੇ ਕੀ ਅਸਰ ਉਸ ਚੀਜ਼ ਦਾ ਹੋਊਗਾ ਕਿ ਨਹੀਂ, ਜਾਂ ਫਿਰ ਇਹ ਡਿਵਾਈਡ ਜਿਹੜਾ ਆ ਹੋਰ ਜ਼ਿਆਦਾ ਵਧੂਗਾ, ਉਹ ਦੇਖਣ ਵਾਲੀ ਗੱਲ ਆ। ਪਰ ਡਿਪਾਰਟਮੈਂਟ ਆਫ ਜਸਟਿਸ ਇਹਨਾਂ ਦੀ ਇਨਵੈਸਟੀਗੇਸ਼ਨ ਕਰੂਗੀ। ਇਹ ਉਵੇਂ ਜਿਹੜਾ ਹਰਜੋਤ ਸਿੰਘ ਜੀ ਲੱਗ ਰਿਹਾ ਆ, ਜਦੋਂ ਹੈਲਰੀ ਕਲਿੰਟਨ ਦੀ ਇਨਵੈਸਟੀਗੇਸ਼ਨ FBI ਨੇ ਜਿਹੜੀ ਉਸਦੇ ਈਮੇਲ ਜਿਹੜੇ ਸਰਵਰਸ ਆ ਉਸ ਨੂੰ ਲੈ ਕੇ ਕੀਤੀ ਸੀ, ਇਉਂ 2016 ਦੀਆਂ ਇਲੈਕਸ਼ਨਸ ਤੋਂ ਕੁਝ ਸਮਾਂ ਪਹਿਲਾਂ ਹੀ ਜਿਹੜਾ ਉਹ ਮੁੱਦਾ ਜਿਹੜਾ ਉਹ ਭਖਿਆ ਸੀ। ਸੋ ਹੁਣ ਦੇਖੋ ਇਸ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਨਾਲ ਟਰੰਪ ਹੁਣਾਂ ਦੇ ਰੀ ਇਲੈਕਸ਼ਨ ਬਿਡ ਦੇ ਉੱਤੇ ਕੋਈ ਅਸਰ ਪੈਂਦਾ ਆ ਜਾਂ ਨਹੀਂ। ਬੀਤੇ ਦਿਨਾਂ ਦੇ ਵਿੱਚ ਜਿਹੜੇ ਸਿਲੈਕਟ ਕਮੇਟੀ ਦੇ ਸਾਹਮਣੇ ਗਵਾਹ ਪੇਸ਼ ਹੋਏ ਸੀਗੇ, ਉਹਨਾਂ ਦੇ ਵਿੱਚੋਂ ਕਈਆਂ ਨੇ ਇਹ ਆਖਿਆ ਆ ਵੀ ਟਰੰਪ ਹੁਣਾਂ ਨੇ ਕਈ ਘੰਟਿਆਂ ਤੱਕ ਜਿਹੜਾ ਆ ਉਹ ਕੋਈ ਵੀ ਕਦਮ ਨਹੀਂ ਚੱਕਿਆ। ਇੱਥੋਂ ਤੱਕ ਵੀ ਜਿਹੜੀਆਂ ਜਿਨ੍ਹਾਂ ਲੋਕਾਂ ਨੇ ਕੈਪੀਟਲ ਦੇ ਉੱਤੇ ਹਮਲਾ ਵੀ ਕੀਤਾ ਜਾਂ ਕਹਿੰਦੇ ਵੀ ਹਿੰਸਾ ਜਿਹੜੀ ਕੀਤੀ ਸੀ, ਉਹਨਾਂ ਨੂੰ ਉਹ ਲਾਈਨਾਂ ਵੀ ਜਿਹੜੀਆਂ ਉਹ ਆਪਣੇ ਸੰਬੋਧਨ ਜਿਹੜਾ ਕੀਤਾ ਸੀ ਉਸ ਦੇ ਵਿੱਚੋਂ ਕੱਟੀਆਂ ਸੀ, ਜਿਸ ਵਿੱਚ ਉਹਨਾਂ ਨੂੰ ਸਜ਼ਾ ਦੀ ਗੱਲ ਆਖੀ ਗਈ ਸੀ। ਉਸ ਟਾਈਮ ਦੇ ਉੱਤੇ ਜਿਹੜੇ ਐਕਟਿੰਗ ਡਿਫੈਂਸ ਸੈਕਟਰੀ ਕ੍ਰਿਸ ਮਿਲਰ ਆ, ਉਹਨਾਂ ਨੇ ਇਸੇ ਹੀ ਸਿਲੈਕਟ ਕਮੇਟੀ ਨੂੰ ਕਿਹਾ ਆ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਕਦੀ ਵੀ ਉਹਨਾਂ ਨੂੰ ਆਰਡਰ ਨਹੀਂ ਦਿੱਤਾ, ਫਾਰਮਲ ਆਰਡਰ ਕਦੀ ਵੀ ਨਹੀਂ ਦਿੱਤਾ ਵੀ 10,000 ਜਿਹੜੇ ਟਰੂਪਸ ਆ ਉਹਨਾਂ ਨੂੰ ਰੈਡੀ ਰੱਖੋ ਕੈਪੀਟਲ ਦੇ ਉੱਤੇ 6 ਜਨਵਰੀ ਨੂੰ, ਵੀ ਜੇ ਡਿਪਲੋਏ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਪਵੇ। ਸੋ ਹੁਣ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜੋ ਟਰੰਪ ਖੁਦ ਦਾਅਵਾ ਕਰਦੇ ਰਹੇ ਆ, ਇਹ ਜਿਹੜੇ ਗਵਾਹ ਆ ਕੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਨਕਾਰ ਰਹੇ ਆ। ਸੋ ਕਿੱਦਾਂ ਦਾ ਅਸਰ ਰਹੇਗਾ ਇਹ ਪੂਰੀਆਂ ਮਿਡ ਟਰਮ ਇਲੈਕਸ਼ਨਸ ਦੇ ਉੱਤੇ ਤੇ 2024 ਦੀ ਜਿਹੜੀ ਜੇ ਇਹ ਰੀ ਇਲੈਕਸ਼ਨ ਦੇ ਲਈ ਜਿਹੜੀ ਉਹ ਟਰਾਈ ਕਰਦੇ ਆ, ਉਹ ਜਿਹੜੀ ਹੁਣ ਦੇਖਣ ਵਾਲੀ ਗੱਲ ਰਹੇਗੀ। ਜੀ ਬਿਲਕੁਲ। ਇਸੇ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਇੱਕ ਉਸ ਟਾਈਮ ਦੇ ਉੱਤੇ ਵਾਈਟ ਹਾਊਸ ਦੀ ਜੋ ਏਡ ਸੀ ਕਸੇਡੀ ਹਟਚਿਨਸਨ, ਉਹ ਕਹਿੰਦੇ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ ਕੋਆਪਰੇਟ ਕਰ ਰਹੀ ਹੈਗੀ ਆ ਵੀ ਕਿਸ ਤਰ੍ਹਾਂ ਜੋ ਉਸ ਨੂੰ ਕਿਉਂਕਿ ਉਸ ਟਾਈਮ ਦੇ ਉੱਤੇ ਉਹ ਪ੍ਰੈਜ਼ੈਂਟ ਸੀਗੀ, ਵੀ ਕਿਸ ਤਰ੍ਹਾਂ ਟਰੰਪ ਹੋਣਾ ਦੇ ਜੋ ਵਿਚਾਰ ਸੀ ਜਾਂ ਜੋ ਕਹਿ ਰਹੇ ਸੀ, ਤੇ ਪਲੱਸ ਆਲੇ ਦੁਆਲੇ ਉਹਨੂੰ ਕੀ ਕੁਝ ਪਤਾ ਚੱਲਿਆ ਹੈਗਾ। ਅਗਲੀ ਖਬਰ ਵੱਲ ਚੱਲੀਏ। ਇੱਕ ਨਿਊ ਜਰਸੀ ਤੋਂ ਆ ਰਹੀ ਆ। ਨਿਊ ਜਰਸੀ ਦੇ ਵਿੱਚ ਕਹਿੰਦੇ ਇੱਕ ਮੋਰਚਰੀ ਨੇ ਇੱਕ ਬੀਬੀ ਦੀ ਜੋ
ਬੋਡੀ ਸੀ ਉਹ ਗਲਤ ਕੈਸਕਟ ਦੇ ਵਿੱਚ ਪਾ ਦਿੱਤੀ ਤੇ ਜਦੋਂ ਬਾਅਦ ਦੇ ਵਿੱਚ ਉਹ ਫਿਊਨਰਲ ਕਰਨ ਗਏ ਪਤਾ ਲੱਗਿਆ ਤੇ ਇਹ ਕਿਸੇ ਹੋਰ ਲੇਡੀ ਦੀ ਸੀ। ਹੁਣ ਉਸ ਫੈਮਿਲੀ ਨੇ $50 ਮਿਲੀਅਨ ਦਾ ਲਾਸੂਟ ਫਿਊਨਰਲ ਹੋਮ ਦੇ ਅਗੇਂਸਟ ਫਾਈਲ ਕਰ ਦਿੱਤਾ ਹੈਗਾ। ਕਿੰਗ ਜਾਂ ਕਿਮ 93 ਸਾਲਾਂ ਦੀ ਇਸ ਬੀਬੀ ਦੀ ਬੋਡੀ ਇੱਕ ਹੋਰ ਲੇਡੀ ਦੇ ਨਾਲ ਸਵਿਚ ਹੋ ਗਈ ਇਸ ਮੋਰਚਰੀ ਦੇ ਵਿੱਚ, ਕਿਉਂਕਿ ਉਹਨਾਂ ਦਾ ਲਾਸਟ ਨੇਮ ਸੇਮ ਮਿਲਦਾ ਸੀਗਾ। ਸੋ ਇਸ ਲੇਡੀ ਦੀ ਡਾਟਰ ਨੇ, ਕੁੰਮੀ ਕਿਮ ਜਿਸ ਦਾ ਨਾਮ ਦੱਸਿਆ ਗਿਆ ਆ, ਕਹਿੰਦੀ ਵੀ ਸਾਡਾ ਸਾਰਾ ਪਰਿਵਾਰ ਬਹੁਤ ਡਿਸਟ੍ਰੈਸ ਹੋਇਆ ਆ, ਇਸ ਕਰਕੇ ਅਸੀਂ $50 ਮਿਲੀਅਨ ਦਾ ਲਾਸੂਟ ਇਸ ਜੋ ਫਿਊਨਰਲ ਹੋਮ ਆ ਉਹਦੇ ਅਗੇਂਸਟ ਫਾਈਲ ਕਰਨ ਜਾ ਰਹੇ ਹੈਗੇ। ਜੀ, ਬਿਲਕੁਲ। ਅਗਲੀ ਗੱਲ ਕਰਦੇ ਜੇ ਵਿਸਕੌਨਸਨ ਸਟੇਟ ਦੀ ਜਿਹੜੀ ਸੈਨੇਟ ਮਾਈਨੋਰਿਟੀ ਲੀਡਰ ਜੈਨੇਟ ਪੌਲੀ, ਜੋ ਕਿ ਇੱਕ ਡੈਮੋਕ੍ਰੇਟ ਨੇ, ਉਹ 3 ਵਹੀਕਲ ਫੇਟਲ ਕਾਰ ਕ੍ਰੈਸ਼ ਦੇ ਵਿੱਚ ਸ਼ਾਮਲ ਸੀਗੀ ਫਰਾਈਡੇ ਨੂੰ। ਇਸ ਭਿਆਨਕ ਹਾਦਸੇ ਦੇ ਵਿੱਚ 2 ਜਾਣਿਆਂ ਦੀਆਂ ਮੌਤਾਂ ਵੀ ਜਿਹੜੀਆਂ ਉਹ ਹੋਈਆਂ ਹੈਗੀਆਂ। ਸੋ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਦੇ ਦੁਆਰਾ, ਆਫਿਸ ਦੇ ਦੁਆਰਾ ਜਿਹੜੀ ਸਟੇਟਮੈਂਟ ਦਿੱਤੀ ਗਈ ਆ, ਵੀ ਇਹ ਕਹਿੰਦੇ ਵੀ ਕਮਿਊਨਿਟੀ ਦੇ ਲਈ ਬੜਾ ਦਿਲ ਤੋੜਨ ਵਾਲੀ ਇਵੈਂਟ ਜਿਹੜੀ ਸੀਗੀ। ਸਾਡੇ ਥਾਟਸ ਤੇ ਪ੍ਰੇਅਰ ਉਹਨਾਂ ਲੋਕਾਂ ਦੇ ਨਾਲ ਆ, ਉਹਨਾਂ ਪਰਿਵਾਰਾਂ ਦੇ ਨਾਲ ਆ ਜਿਹੜੇ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਦੀ ਇਸ ਦੁਰਘਟਨਾ 'ਚ ਮੌਤ ਹੋਈ ਆ। ਐਸ਼ਲੈਂਡ ਪੁਲਿਸ ਡਿਪਾਰਟਮੈਂਟ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਆਖਿਆ ਆ ਵੀ ਫਰਾਈਡੇ ਦੀ ਦੁਪਹਿਰ ਨੂੰ ਇਹ ਜਿਹੜਾ ਆ ਹਾਦਸਾ ਵਾਪਰਿਆ ਆ ਲੇਕ ਸੁਪੀਰੀਅਰ ਦੇ ਨਾਰਥ ਵੈਸਟਰਨ ਦੇ ਲਾਗੇ। ਇਹ ਐਸ਼ਲੈਂਡ ਇਲਾਕਾ ਜਿਹੜਾ ਆ ਉਹ ਹੈਗਾ ਆ। ਜੈਨੇਟ ਬੌਲੀ, ਜਿਨ੍ਹਾਂ ਦੀ ਉਮਰ 70 ਸਾਲ ਦੱਸੀ ਜਾਂਦੀ ਆ, ਮੇਸਨ ਵਿਸਕੌਨਸਨ ਤੋਂ ਆ। ਉਹਨਾਂ ਦੀ ਜਿਹੜੀ ਗੱਡੀ ਆ ਉਹ ਉਹੀ ਗੱਡੀ ਜਿਹੜੀ ਉਹ ਚਲਾ ਰਹੇ ਸੀ US ਹਾਈਵੇ 2 ਦੇ ਉੱਤੇ, ਜਿੱਥੇ ਇਹ ਹਾਦਸਾ ਵਾਪਰਿਆ ਆ। ਇੱਕ ਮੰਦਭਾਗੀ ਇਸ ਦੇ ਵਿੱਚ ਹਰਜੋਤ ਸਿੰਘ ਜੀ ਗੱਲ ਇਹ ਆ, ਓਟਮੈਨ, ਅਲੀਸਾ ਓਟਮੈਨ, ਜਿਸ ਦੀ ਉਮਰ 27 ਸਾਲ, ਕਲੀਅਰਫੀਲਡ ਤੋਂ ਸਨ ਉਹਨਾਂ ਦੀ, ਤੇ ਉਹਨਾਂ ਦੀ 5 ਸਾਲਾਂ ਦੀ ਇੱਕ ਬੱਚੀ ਆ, ਉਸ ਦੀ ਇਸ ਪੂਰੇ ਹਾਦਸੇ ਦੇ ਵਿੱਚ ਮੌਤ ਹੋਈ ਹੈਗੀ ਆ। ਹੁਣ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਹੈਗੀ ਆ ਵੀ ਇਸ ਦੇ ਵਿੱਚ ਕੀ ਕੁਛ ਹੋਰ ਇਨਵੋਲਵ ਤਾਂ ਨਹੀਂ ਸੀਗਾ। ਸੋ ਐਸ਼ਲੈਂਡ ਪੁਲਿਸ ਦੇ ਜਿਹੜੇ ਚੀਫ ਆ ਉਹਨਾਂ ਨੇ ਕਿਹਾ ਵੀ ਇਨਵੈਸਟੀਗੇਸ਼ਨ ਅਜੇ ਵੀ ਐਕਟਿਵ ਆ, ਤੇ ਵਿਸਕੌਨਸਨ ਦੇ ਸਟੇਟ ਪੈਟਰੋਲ ਵਾਲੇ ਵੀ ਮੌਕੇ ਦੇ ਉੱਤੇ ਉੱਥੇ ਪਹੁੰਚ ਗਏ ਸੀਗੇ। ਸੋ ਹੁਣ ਸੈਨੇਟ ਮਾਈਨੋਰਿਟੀ ਲੀਡਰ ਵਿਸਕੌਨਸਨ ਸਟੇਟ ਦੀ ਜੈਨੇਟ ਬੌਲੀ ਇਸ ਹਾਦਸੇ 'ਚ ਸ਼ਾਮਲ ਰਹੀ ਆ। ਜੀ, ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ, ਜਿੱਥੇ ਕਿ 150 ਦੇ ਕਰੀਬ 에ਅਰਲਾਈਨ ਦੇ ਜੋ ਪੈਸੇਂਜਰ ਸੀਗੇ ਉਹਨਾਂ ਨੂੰ ਧੱਕੇ ਦੇ ਨਾਲ 에ਅਰਪੋਰਟ ਦੇ ਉੱਤੇ ਹੀ, ਬਹੁਤ ਹੀ ਠੰਡੇ ਜਿਹੜਾ ਮੌਸਮ ਆ ਉਹਦੇ ਵਿੱਚ ਚੇਅਰਾਂ ਤੇ ਬਾਕਸਸ ਦੇ ਉੱਤੇ ਸੌਣਾ ਪਿਆ। ਕਹਿੰਦੇ ਵੀ 2 ਫਲਾਈਟਸ ਕੁਆਂਟਸ 에ਅਰਲਾਈਨ ਦੀਆਂ ਜਾਣੀਆਂ ਸੀਗੀਆਂ, ਧੁੰਦ ਕਰਕੇ ਉਹ ਫਲਾਈਟਸ ਕੈਂਸਲ ਹੋ ਗਈਆਂ ਤੇ ਜੋ ਚੈਕਿੰਗ ਦਾ ਉੱਥੇ ਹੁੰਦਾ 에ਅਰਪੋਰਟ ਦੇ ਵਿੱਚ ਉਹਨਾਂ ਦਾ ਸਟਾਫ, ਉਹ ਆਲਰੇਡੀ ਜਾ ਚੁੱਕਾ ਸੀ, ਜੋ ਕ੍ਰਿਊ ਸੀਗਾ। ਸੋ ਲੋਕਾਂ ਨੇ ਰੌਲਾ ਵੀ ਪਾਇਆ ਵੀ ਹੁਣ ਅਸੀਂ ਇੰਨੇ ਠੰਡੇ ਤੇ ਅਨਕੰਫਰਟੇਬਲ ਕੰਡੀਸ਼ਨ ਦੇ ਵਿੱਚ ਕਿਸ ਤਰ੍ਹਾਂ ਇੱਥੇ ਰਹਾਂਗੇ, ਕਿਉਂਕਿ ਤੜਕੇ 2 ਵਜੇ ਦੇ ਕਰੀਬ ਉਹਨਾਂ ਨੂੰ ਇਹ ਦੱਸਿਆ ਗਿਆ। ਪਰ ਉਹ ਕਹਿੰਦੇ ਵੀ ਹੁਣ ਸਾਡਾ ਕ੍ਰਿਊ ਜਾ ਚੁੱਕਾ, ਅਸੀਂ ਇਹਦੇ ਵਿੱਚ ਕੁਛ ਕਰ ਨਹੀਂ ਸਕਦੇ। 2 ਕੁਇੰਟਸ 에ਅਰਵੇਜ਼ ਦੀਆਂ ਫਲਾਈਟਸ ਬਰੂਮੇ ਤੇ ਨਿਊਮੈਨ, ਜੋ ਵੈਸਟ ਆਸਟ੍ਰੇਲੀਆ ਦੇ ਵਿੱਚ ਸੀਗੀਆਂ, ਉਹ ਪਰਥ ਨੂੰ ਜਾਣੀਆਂ ਸੀਗੀਆਂ। 420 ਕਿਲੋਮੀਟਰ ਦੂਰ ਹੈਗਾ ਉੱਥੋਂ ਜਰਾਲਟਨ 에ਅਰਪੋਰਟ ਦੱਸਿਆ ਜਾ ਰਿਹਾ ਹੈਗਾ। ਤੇ ਬਾਅਦ ਦੇ ਵਿੱਚ ਜੋ 1-2 EMPLOYEE ਵੀ ਉਹਨਾਂ ਦੇ ਹੱਥ ਆਏ ਪੈਸੇਂਜਰ ਦੇ, ਉਹ ਕਹਿੰਦੇ ਵੀ ਅਸੀਂ ਕੁਛ ਕਰ ਨਹੀਂ ਸਕਦੇ, ਨਾ ਹੀ ਇੱਥੇ ਕੋਈ ਅਕੋਮੋਡੇਸ਼ਨ ਅਵੇਲੇਬਲ ਹੈ। ਸੋ ਇਹ ਹੁਣ ਕਾਫੀ ਵੱਡਾ ਮੁੱਦਾ 에ਅਰਲਾਈਨਸ ਨੂੰ ਲੈ ਕੇ ਆਸਟ੍ਰੇਲੀਆ ਦੇ ਵਿੱਚ ਬਣਿਆ ਹੋਇਆ ਹੈ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ ਕੁਝ ਮਹੀਨਿਆਂ ਤੋਂ 에ਅਰ ਦੇ ਰਾਹੀਂ ਸਫ਼ਰ ਕਰਨਾ ਬਹੁਤ ਹੀ ਮੁਸ਼ਕਲ ਹੋਇਆ ਹੈ। ਸਭ ਤੋਂ ਪਹਿਲਾਂ ਲੰਡਨ ਦੇ ਵਿੱਚ ਲੋਕਾਂ ਦਾ ਸਮਾਨ ਇੰਨਾ ਗਵਾਚਿਆ ਆ, ਹਜੇ ਤੱਕ ਵੀ ਕਈਆਂ ਨੂੰ 3-3 ਮਹੀਨੇ ਹੋ ਗਏ ਗਇਆਂ ਨੂੰ, ਉਹ ਲੱਭ ਨਹੀਂ ਰਿਹਾ ਹੈਗਾ। ਤੇ USA ਦੇ ਵਿੱਚ ਵੀ ਬਹੁਤ ਸਾਰੀਆਂ ਫਲਾਈਟਸ ਡਿਲੇ ਹੋ ਰਹੀਆਂ, ਰਸ਼ ਬਹੁਤ ਜ਼ਿਆਦੇ ਆ। ਇੱਕ ਟਾਈਮ ਦੇ ਉੱਤੇ ਤਾਂ $10-10 ਹਜ਼ਾਰ ਡਾਲਰ ਵੀ ਆਫਰ ਕੀਤਾ ਗਿਆ ਸੀ ਵੀ ਜੇ ਤੁਸੀਂ ਇਹ ਫਲਾਈਟ 'ਚ ਨਾ ਜਾਓ ਤੇ ਤੁਹਾਨੂੰ ਅਸੀਂ $10,000 ਦੇ ਦਾਂਗੇ। ਜੀ, ਜੀ, ਬਿਲਕੁਲ।
ਹਰਜੀਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਯੂਵਾਲਡੇ ਦੇ ਵਿੱਚ ਹੋਇਆ ਜਿਹੜੀ ਸਕੂਲ ਸ਼ੂਟਿੰਗ ਆ, ਉਸ ਨੂੰ ਲੈ ਕੇ ਉੱਥੋਂ ਦੀ ਕਮਿਊਨਿਟੀ ਮੰਗ ਕਰ ਰਹੀ ਹੈ ਯੂਵਾਲਡੇ ਦੀ ਕੌਂਸਲ ਤੋਂ। ਕੀ ਉਹਨਾਂ ਦੀ ਮੰਗ ਆ, ਉਸ ਦੇ ਬਾਰੇ ਚਰਚਾਵਾਂ ਜਿਹੜੀਆਂ ਉਹ ਕਰਾਂਗੇ। ਤੇ ਸਟਾਕਸ ਅੱਜ ਕੀ ਕਹਿ ਰਹੇ ਆ, ਫੈਡ ਨੇ ਜਿਹੜੇ ਇੰਟਰਸਟ ਰੇਟ ਅੱਜ ਵਧਾਉਣੇ ਹੈਗੇ ਆ, ਉਸ ਨੂੰ ਲੈ ਕੇ ਕੀ ਸਥਿਤੀ ਚੱਲ ਰਹੀ ਆ, ਉਸ ਉੱਤੇ ਵੀ ਆਪਾਂ ਨਜ਼ਰ ਮਾਰਾਂਗੇ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਉਹ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੀ ਆਪਾਂ ਵਧਾਂਗੇ ਤੇ ਨਾਲ ਹੀ ਦੱਸ ਜਾਈਏ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਆਪਣੇ ਨਾਲ ਰੀਅਲ estate ਤੇ ਮਾਰਗੇਜ ਇੰਡਸਟਰੀ ਦੇ ਬਾਰੇ ਗੱਲਬਾਤ ਕਰਨ ਦੇ ਲਈ ਮੋਹਨਚੀ ਮਜੀਜ਼ੈਂਡਰ ਮਾਰਗੇਜ ਅਤੇ ਰੀਅਲ estate ਤੋਂ ਵੀ ਜੁੜਨਗੇ। ਉਹਨਾਂ ਤੋਂ ਵੀ ਆਪਾਂ ਜਾਣਾਂਗੇ ਰੀਅਲ estate ਦੀ ਸਥਿਤੀ ਜਿਹੜੀ ਆ ਉਹ ਕੀ ਚੱਲ ਰਹੀ ਹੈਗੀ ਆ। ਬਾਕੀ ਅਗਲੀਆਂ ਜਿਹੜੀਆਂ ਖਬਰਾਂ ਦੂਜੀਆਂ ਦੇ ਵੱਲ ਜੇ ਨਜ਼ਰ ਮਾਰਦੇ ਜਾਈਏ, ਯੂਵਾਲਡੇ ਜਿੱਥੇ ਕਿ ਰੌਬ ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜੀ ਪੁਲਿਸ ਦੀ ਨਖਿੱਧ ਕਾਰਵਾਈ ਜਿਹੜੀ ਰਹੀ ਆ, ਇਹ ਸ਼ਬਦ ਜਿਹੜਾ ਉਹ ਵਰਤਿਆ ਜਾ ਸਕਦਾ ਹੈ ਵੀ ਕਿੰਨੇ ਘੰਟੇ ਤੋਂ ਵੱਧ ਤੱਕ ਉੱਥੇ ਬਾਹਰ ਜਿਹੜੇ ਉਹ ਬੈਠੇ ਰਹੇ। ਹੁਣ ਲੋਕਾਂ ਦਾ ਗੁੱਸਾ ਵੀ ਜਿਹੜਾ ਉਹ ਨਜ਼ਰ ਆ ਰਿਹਾ ਆ। ਹੁਣ ਜਿਹੜੀ ਆ ਕੌਂਸਲ ਮੀਟਿੰਗ ਜਿਹੜੀ ਹੋਈ ਉਸ ਦੇ ਵਿੱਚ ਲੋਕਾਂ ਨੇ ਮੰਗ ਕੀਤੀ, ਖਾਸ ਕਰਕੇ ਪੀੜਤ ਪਰਿਵਾਰਾਂ ਨੇ ਤੇ ਕਮਿਊਨਿਟੀ ਦੇ ਜਿਹੜੇ ਆ ਮੈਂਬਰਸ ਨੇ, ਜਿਸ ਦੇ ਵਿੱਚ 19 ਬੱਚੇ ਤੇ 2 ਟੀਚਰਸ ਆ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਕਤਲੇਆਮ ਹੋਇਆ ਸੀਗਾ ਇੱਕ ਸ਼ਦਾਈ ਦੇ ਦੁਆਰਾ। ਕਹਿੰਦੇ ਵੀ ਪੁਲਿਸ ਦੀ ਕਾਰਵਾਈ ਨੂੰ ਦੇਖਦੇ ਹੋਏ ਮੱਦੇਨਜ਼ਰ ਆ ਮੰਗ ਕਰਦੀ ਹੈ ਕਮਿਊਨਿਟੀ ਵੀ ਸਾਰੇ ਦੇ ਸਾਰੇ ਜਿਹੜੇ ਸਿਟੀ ਦੇ ਯੂਵਾਲਡੇ ਕੌਪਸ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇ, ਜਿਹੜਾ ਸਕੂਲ ਮੈਸੇਕਰ ਨੂੰ ਰੋਕਣ ਦੇ ਵਿੱਚ ਨਾਕਾਮਯਾਬ ਰਹੇ ਆ। ਮੈਸੇਕਰ ਨੂੰ ਚਲੋ 100% ਤਾਂ ਨਹੀਂ ਰੋਕਿਆ ਜਾ ਸਕਦਾ ਸੀ, ਪਰ ਕਹਿੰਦੇ ਵੀ ਜਿਹੜੀਆਂ ਵੀਡੀਓਜ਼ ਤੇ ਜਿਹੜੀਆਂ ਗੱਲਾਂ ਹੁਣ ਸਾਹਮਣੇ ਆਈਆਂ ਆ, ਹੁਣ ਤੱਕ ਜੋ ਰੌਸ਼ਨੀ 'ਚ ਆਈਆਂ ਆ, ਉੱਥੋਂ ਇਹੀ ਪਤਾ ਲੱਗਦਾ ਰਿਹਾ ਆ ਵੀ ਬਹੁਤ ਸਾਰੇ ਜਿਹੜੇ ਪੁਲਿਸ ਕਰਮਚਾਰੀ ਆ, ਲਾ ਇਨਫੋਰਸਮੈਂਟ ਵਾਲੇ ਆ, ਬਾਹਰ ਇੰਤਜ਼ਾਰ ਜਿਹੜੇ ਉਹ ਕਰਦੇ ਰਹੇ। ਇੰਨੇ ਕੁ ਸ਼ਸ਼ੋ ਪੰਚ ਰਹੇ, ਇੰਨਾ ਕੁ ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਕੀ ਜਿਹੜਾ ਉਸ ਦੇ ਵਿੱਚ ਕਰਨਾ ਹੈ। ਕੋਈ ਕਿਸੇ ਦੇ ਵੇਟ 'ਚ, ਕੋਈ ਕਿਸੇ ਦੀ ਵੇਟ 'ਚ, ਤੇ ਜਿਹੜਾ ਅਡੰਡ ਉੱਥੇ ਦਾ ਸਕੂਲ ਦਾ ਪੁਲਿਸ ਚੀਫ ਸੀਗਾ, ਸਾਰੀ ਗਾਜ ਕਿਤੇ ਨਾ ਕਿਤੇ ਉਸ ਦੇ ਉੱਤੇ ਜਿਹੜੀ ਉਹ ਡਿੱਗ ਰਹੀ ਆ। ਆਲਰੇਡੀ ਉਸ ਨੂੰ ਸਸਪੈਂਡ ਕੀਤਾ ਹੋਇਆ ਆ ਵਿਦਆਊਟ ਪੇ। ਸਿਟੀ ਕੌਂਸਲ ਦੇ ਵਿੱਚ ਉਹ ਚੁਣਿਆ ਗਿਆ ਸੀ, ਉਹ ਅਸਤੀਫਾ ਦੇ ਗਿਆ ਸੀਗਾ ਆਪਣੀ ਉਸ ਜਿਹੜੀ ਉਹ ਸੀਟ ਤੋਂ ਵੀ। ਤੇ ਹੁਣ ਬਾਕੀ ਜਿਹੜੇ ਲੋਕ ਆ ਉੱਥੋਂ ਦੇ ਰਹਿਣ ਵਾਲੇ ਆ, ਇਹਨਾਂ ਪੁਲਿਸ ਅਫਸਰਾਂ ਨੂੰ ਸਸਪੈਂਸ਼ਨ ਦੀ ਮੰਗ ਕਰ ਰਹੀ ਆ। ਸਿਟੀ ਦੀ ਪੁਲਿਸ ਦੇ ਵਿੱਚ, ਇਸ ਸਿਟੀ ਫੋਰਸ ਦੇ ਵਿੱਚ 39 ਅਫਸਰ ਨੇ। 24 ਤੋਂ 25 ਜਿਨ੍ਹਾਂ ਨੇ ਰਿਸਪੌਂਡ ਕੀਤਾ ਸੀਗਾ ਐਮਰਜੈਂਸੀ ਕਾਲ ਜਦੋਂ ਆਈ ਸੀ ਰੌਬ ਐਲੀਮੈਂਟਰੀ ਸਕੂਲ ਦੇ ਵਿੱਚ। ਸੋ ਦੇਖੋ ਵੀ ਮੈਜੋਰਟੀ ਆਫ ਦੈਮ ਉਹ ਉੱਥੇ ਗਏ, ਪਰ ਕਿਸੇ ਦੇ ਦੁਆਰਾ ਕੋਈ ਵੀ ਬੱਚਿਆਂ ਨੂੰ ਜਿਹੜੇ ਉਸ ਟਾਈਮ ਦੇ ਉੱਤੇ ਜੀਵਤ ਸੀਗੇ ਉਹਨਾਂ ਨੂੰ ਬਚਾਉਣ ਦੀ ਜਿਹੜੀ ਉਹ ਕੋਸ਼ਿਸ਼ ਨਹੀਂ ਕੀਤੀ ਗਈ ਹੈਗੀ। ਸੋ ਇਹ ਇੱਕ ਮੰਗ ਜਿਹੜੀ ਹੁਣ ਉੱਥੋਂ ਦੀ ਚੱਲ ਰਹੀ ਹੈਗੀ ਆ। ਟੈਕਸਸ ਦੇ ਜਿਹੜੇ ਸੈਨੇਟ ਡੈਮੋਕ੍ਰੇਟਸ ਆ, ਉਹਨਾਂ ਨੇ ਉੱਥੋਂ ਦੇ ਜਿਹੜੇ ਗਵਰਨਰ ਐਬਟ ਆ, ਉਹਨਾਂ ਨੂੰ ਮੰਗ ਕੀਤੀ ਆ ਵੀ ਇੱਕ ਲੈਜਿਸਲੇਟਿਵ ਬਾਡੀ ਦਾ ਇੱਕ ਸਪੈਸ਼ਲ ਸੈਸ਼ਨ ਇਸ ਗਰਮੀਆਂ ਦੇ ਵਿੱਚ ਰੱਖਿਆ ਜਾਵੇ, ਤਾਂ ਜੋ ਜਿਹੜੇ ਗਨ ਕੰਟਰੋਲ ਮੈਜਰਸ ਹੈਗੇ ਆ ਉਸ ਉੱਤੇ ਚਰਚਾ ਹੋਵੇ ਤੇ ਲੀਗਲੀ ਜਿਹੜਾ ਅਸੌਲਟ ਵੈਪਨ ਆ ਉਸ ਨੂੰ ਖਰੀਦਣ ਦੀ ਉਮਰ ਆ 18 ਤੋਂ ਵਧਾ ਕੇ 21 ਜਿਹੜੀ ਆ ਉਹ ਕਰ ਦਿੱਤੀ ਜਾਵੇ। ਸੋ ਇਸ ਕਾਤਲ ਨੇ ਜਿਹੜਾ ਹਰਜੋਤ ਸਿੰਘ ਜੀ, ਜਿਹੜੀ ਇਹ ਬੰਦੂਕ ਆ, ਅਸੌਲਟ ਰਾਈਫਲ ਆ, ਉਹ ਲੀਗਲ ਢੰਗ ਦੇ ਨਾਲ ਖਰੀਦ ਕੇ ਹੀ ਇਸ ਘਟਨਾ ਨੂੰ ਅੰਜਾਮ ਜਿਹੜਾ ਉਹ ਦਿੱਤਾ ਸੀ। ਇਸੇ ਦੇ ਚੱਲਦਿਆਂ ਪ੍ਰੋਐਕਟਿਵਲੀ ਕੰਮ ਕਰਦੇ ਹੋਏ ਨਿਊਯਾਰਕ ਵਾਲਿਆਂ ਦੇ, ਉਹਨਾਂ ਨੇ ਤਾਂ ਆਪਣਾ ਇੱਕ ਹੋਰ ਗਨ ਰਿਫਾਰਮ ਬਿੱਲ ਜਿਹੜਾ ਉੱਥੇ ਸਾਈਨ ਕਰ ਦਿੱਤਾ, ਕੈਥੀ ਹੌਚਲ ਨੇ। ਉੱਥੇ ਉਹਨਾਂ ਨੇ 21 ਸਾਲ ਤੇ ਉਸ ਤੋਂ ਘੱਟ ਉਮਰ ਦੇ ਕਿਸੇ ਵੀ
ਵਿਅਕਤੀ ਨੂੰ ਗਨ ਜਿਹੜੀ ਆ ਉਹ ਖਰੀਦਣ ਦੇ ਲਈ ਸੈਮੀ ਆਟੋਮੈਟਿਕ ਰਾਈਫਲ ਜਿਹੜੀ ਆ ਉਸਨੂੰ ਬਾਏ ਤੇ ਪੋਜੈਸ ਕਰਨ ਦੇ ਉੱਤੇ ਜਿਹੜਾ ਉਹਨਾਂ ਨੇ ਬੈਨ ਜਿਹੜਾ ਉਹ ਲਾਇਆ ਹੈਗਾ ਆ। ਕਿਉਂਕਿ ਉੱਥੇ ਵੀ ਇੱਕ ਬਫਲੋ ਦੀ ਸੁਪਰਮਾਰਕੀਟ ਦੇ ਵਿੱਚ 18 ਸਾਲਾਂ ਦੇ ਹੀ ਇੱਕ ਜਿਹੜੇ ਸ਼ਦਾਈ ਨੇ ਗੋਲੀकांड ਨੂੰ ਅੰਜਾਮ ਦਿੱਤਾ ਸੀ, ਜਿਸ ਵਿੱਚ 10 ਜਾਣਿਆਂ ਦੀ ਮੌਤ ਹੋਈ ਸੀ। ਜੀ। ਅਗਲੀ ਖਬਰ ਕੁਛ ਕੁ ਇਕੋਨਮੀ ਦੇ ਨਾਲ ਗੱਲ ਕਰਦੇ ਜਾਈਏ। ਸ਼ੋਪੀਫਾਈ ਆਪਾਂ ਪਿਛਲੇ ਦਿਨਾਂ ਤੋਂ ਦੱਸਦੇ ਆ ਰਹੇ ਹਾਂ, ਬਹੁਤ ਵੱਡੀ ਕੰਪਨੀ ਆ ਜਿਨ੍ਹਾਂ ਨੇ ਆਲਰੇਡੀ 10% ਦੇ ਕਰੀਬ ਆਪਣੀ ਵਰਕਫੋਰਸ ਕੱਟ ਕਰ ਦਿੱਤੀ ਆ, ਲੇ ਆਫ ਕਰ ਦਿੱਤੀ ਹੈਗੀ ਆ। ਟੋਬੀਅਸ ਲੁਟਕੇ CEO ਸ਼ੋਪੀਫਾਈ ਦੇ, ਇਹਨਾਂ ਨੇ ਈਮੇਲ ਦੇ ਰਾਹੀਂ ਸਾਰਿਆਂ ਨੂੰ ਦੱਸਿਆ ਹੈਗਾ। ਹੁਣ ਅੱਜ ਖਬਰ ਇਹ ਆ ਰਹੀ ਆ ਵੀ ਫੇਸਬੁੱਕ ਦੀ ਜੋ ਪੇਰੈਂਟ ਮੈਟਾ ਕੰਪਨੀ ਆ, ਉਹ 10% ਕੱਟ ਕਰ ਸਕਦੀ ਆ ਆਪਣੇ EMPLOYEES ਦੀ। ਉਹਦੇ ਵਿੱਚ ਉਹਨਾਂ ਨੇ ਇਹ ਰੱਖਿਆ ਵੀ ਜੋ ਲੋ ਪਰਫਾਰਮਿੰਗ ਸਟਾਫ ਹੈਗਾ। ਸੋ ਹਮੇਸ਼ਾ ਜਦੋਂ ਕਿਸੇ ਨੂੰ ਲੇ ਆਫ ਕਰਨਾ ਹੁੰਦਾ ਜਾਂ ਕੰਮ ਤੋਂ ਕੱਢਣਾ, ਉਹਨੂੰ ਉਹਦੇ ਤੇ ਇਹ ਕਹਿ ਦਿੰਦੇ ਆ ਵੀ ਇਹ ਜੀ ਲੋ ਪਰਫਾਰਮਰ ਹੈਗੇ ਆ, ਬੜੇ ਜਿੱਦਾਂ ਸੁਸਤ ਹੈਗੇ ਆ, ਸਹੀ ਨਹੀਂ ਕੰਮ ਕਰ ਰਹੇ। CEO ਮਾਰਕ ਜ਼ਕਰਬਰਗ ਨੇ ਪਿਛਲੇ ਦਿਨਾਂ ਦੇ ਵਿੱਚ ਵਾਰਨਿੰਗ ਦਿੱਤੀ ਸੀ, ਕਹਿੰਦਾ ਵੀ ਮੈਂ ਮੋਡੀਫਾਈਡ ਪਰਫਾਰਮੈਂਸ ਸਟੈਂਡਰਡਸ ਦੇ ਉੱਤੇ ਵਰਕਆਊਟ ਕਰ ਰਿਹਾ ਹੈਗਾ। ਇਸੇ ਤਰ੍ਹਾਂ ਬਿਜ਼ਨਸ ਇਨਸਾਈਡਰਸ ਦੀ ਰਿਪੋਰਟ ਦੇ ਮੁਤਾਬਕ ਮੈਟਾ ਦਾ ਜੋ ਫੇਸਬੁੱਕ ਦੀ ਪੇਰੈਂਟ ਕੰਪਨੀ ਆ, ਜੋ ਹਿਊਮਨ ਰਿਸੋਰਸਿਸ ਚੀਫ ਆ ਮੈਟਾ ਕੰਪਨੀ ਦੀ, ਲੋਰੀ ਗੋਲੇਰ, ਉਹਨਾਂ ਨੇ ਵੀ ਇਹ ਮੈਮੋ ਆਪਣੇ ਜੋ ਕੰਪਨੀ ਦੇ ਡਾਇਰੈਕਟਰਸ ਆ ਉਹਨਾਂ ਨੂੰ ਇਹ ਭੇਜਿਆ ਵੀ ਲੋ ਪਰਫਾਰਮਰਸ ਨੂੰ ਆਊਟ ਆਫ ਕੰਪਨੀ ਕੀਤਾ ਜਾਊਗਾ। ਸੋ ਫੇਸਬੁੱਕ ਦੇ EMPLOYEE ਖੁਦ ਸੋਚ ਰਿਹਾ ਵੀ 10% ਦੇ ਕਰੀਬ ਵਰਕਫੋਰਸ ਫੇਸਬੁੱਕ ਜੋ ਮੈਟਾ ਕੰਪਨੀ ਹੈਗੀ ਆ ਉਹਦੇ ਵਿੱਚੋਂ ਕੱਢੇ ਜਾਣਗੇ। ਤੇ 2022 ਦੇ ਵਿੱਚ ਜੋ ਨਵੇਂ ਵੀ EMPLOYEE ਹਾਇਰ ਕਰਨੇ ਆ, ਉਹਨਾਂ ਦੇ ਵਿੱਚ ਵੀ ਬਹੁਤ ਵੱਡਾ ਕੱਟ ਕਰਨ ਜਾ ਰਹੇ ਹੈਗੇ ਆ। ਇਸ ਤੋਂ ਪਹਿਲਾਂ ਗੂਗਲ, ਮਾਈਕਰੋਸਾਫਟ, ਸੀਗੇਟ, ਸਨੈਪ, ਟਵਿੱਟਰ, ਕੌਰਸੇਅਰ, ਇਹ ਸਾਰੀਆਂ ਕੰਪਨੀਆਂ ਨੇ ਲੇ ਆਫ ਸ਼ੁਰੂ ਕਰ ਦਿੱਤੀ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, WNBA ਦੀ ਜਿਹੜੀ ਸਟਾਰ ਬ੍ਰਿਟਨੀ ਗ੍ਰਾਈਨਰ, ਜਿਹੜੀ ਕਿ ਇਸ ਟਾਈਮ ਰੂਸ ਦੀ ਜੇਲ੍ਹ ਦੇ ਵਿੱਚ ਹੈਗੀ ਆ, ਉਸ ਦਾ ਟਰਾਇਲ ਚੱਲ ਰਿਹਾ ਡਰੱਗ ਪੋਜੈਸ਼ਨ ਦੇ ਮਾਮਲੇ ਨੂੰ ਲੈ ਕੇ। ਆਪਣੀ ਟੈਸਟੀਮੋਨੀ ਜਿਹੜੀ ਉਸਨੇ ਪਹਿਲੀ ਗਵਾਹੀ ਇੱਕ ਹਿਸਾਬ ਦੇ ਨਾਲ ਦਿੱਤੀ ਇਸ ਟਰਾਇਲ ਦੇ ਵਿੱਚ, ਤੇ ਜਿਹੜੇ ਪ੍ਰੋਸੀਕਿਊਸ਼ਨ ਆ, ਜਿਹੜੇ ਉਸਨੂੰ ਸਜ਼ਾ ਦਿਵਾਉਣੀ ਚਾਹੁੰਦੇ, ਉੱਥੇ ਦੇ ਸਰਕਾਰੀ ਵਕੀਲ ਕਹਿ ਸਕਦੇ ਆ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਕਹਿੰਦੀ ਵੀ ਜਿਹੜੀ ਪੂਅਰ ਟਰਾਂਸਲੇਸ਼ਨ ਆ ਉਸ ਦੇ ਕਰਕੇ ਇਹ ਜਿਹੜੀ ਇੱਕ ਹਿਸਾਬ ਦੇ ਨਾਲ ਗ੍ਰਿਫਤਾਰ ਹੋਈ ਆ। ਕਹਿੰਦੀ ਵੀ ਜਿਹੜੀ ਰਸ਼ੀਅਨ ਇੰਟਰਪ੍ਰੇਟਰ ਜਿਹੜੀ ਉਸ ਦੇ ਨਾਲ ਸੀਗੀ, ਨਾਟ ਰਸ਼ੀਅਨ, ਪਤਾ ਨਹੀਂ ਕਿਹੜੀ ਸੀਗੀ, ਜਿਹੜੀ ਵੀ ਇੰਟਰਪ੍ਰੇਟਰ ਉਸ ਦੇ ਨਾਲ ਸੀ, ਉਸਨੇ ਕਹਿੰਦੇ ਵੀ ਜਿਹੜੀ ਜਾਣਕਾਰੀ ਉੱਥੇ ਰੂਸੀ ਅਧਿਕਾਰੀ ਉਸਨੂੰ ਦੱਸ ਰਹੇ ਸੀਗੇ, ਉਸ ਦਾ ਕੁਛ ਹਿੱਸਾ ਹੀ ਸਿਰਫ ਉਸਨੇ ਟਰਾਂਸਲੇਟ ਕਰਕੇ ਉਸਨੂੰ ਦੱਸਿਆ, ਤੇ ਬਾਅਦ ਦੇ ਵਿੱਚ ਮੈਨੂੰ ਕਿਹਾ ਵੀ ਇਹਨਾਂ ਡਾਕੂਮੈਂਟਸ ਦੇ ਉੱਤੇ ਸਾਈਨ ਕਰ ਦੇ, ਇਹ ਦੱਸੇ ਬਗੈਰ ਵੀ ਇਹਨਾਂ ਡਾਕੂਮੈਂਟਸ ਦੇ ਵਿੱਚ ਲਿਖਿਆ ਕੀ ਹੈਗਾ ਆ। ਸੋ ਇਹ ਜਿਹੜਾ ਦੇਖੋ ਹਰਜੋਤ ਸਿੰਘ ਜੀ, ਜਿਸ ਮੁਲਕ ਦੇ ਵਿੱਚੋਂ ਗਈ ਹੈ ਜਾਂ ਜਿਹੜੇ ਸੂਬੇ ਤੋਂ ਗਈ, ਕਿਉਂਕਿ ਅਮਰੀਕਾ ਦੇ ਵਿੱਚ ਵੀ ਅਜੇ ਜਿਹੜੀ ਮੈਰੀਜੁਆਨਾ ਹੈਗੀ ਆ ਉਹ ਫੈਡਰਲ ਤਾਂ ਉਹਦੇ ਉੱਤੇ ਲੀਗਲ ਤਾਂ ਨਹੀਂ ਹੈਗੀ ਰੀਕ੍ਰੀਏਸ਼ਨਲ ਪਰਪਸਿਸ ਦੇ ਲਈ, ਪਰ ਰਸ਼ੀਆ ਵਿੱਚ ਤਾਂ ਬਿਲਕੁਲ ਹੀ ਜਿਹੜਾ ਉਹ ਬੈਨ ਹੈਗਾ ਆ। ਸੋ ਉਸ ਦੇ ਨਾਲ ਇਹ ਕਹਿੰਦੇ ਆ ਵੀ ਕੈਨਬਸ ਆਇਲ ਦੇ ਨਾਲ ਜਿਹੜੀ ਉੱਥੇ ਫੜੀ ਗਈ ਸੀਗੀ, ਜਿਸ ਤੋਂ ਬਾਅਦ ਦੇ ਵਿੱਚ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀਗਾ। ਸੋ ਫਰਵਰੀ ਤੋਂ ਲੈ ਕੇ ਹੁਣ ਤੱਕ ਇਹ ਉੱਥੇ ਜੇਲ੍ਹਾਂ ਦੇ ਵਿੱਚ ਹੀ ਧੱਕੇ ਜਿਹੜੀ ਉਹ ਖਾ ਰਹੀ ਆ। ਇੱਕ ਇਸ ਦੇ ਕੋਲ ਵੇਪ ਕਾਰਟ੍ਰਿਜਸ ਜਿਹੜੀਆਂ ਮਿਲੀਆਂ ਸੀ, ਜਿਹੜੀਆਂ ਈ ਸਿਗਰਟ ਹੁੰਦੀਆਂ ਆ, ਜਿਹਦੇ ਵਿੱਚ ਕੈਨਬਸ ਆਇਲ ਸੀਗਾ, ਇਸ ਦੇ ਲਗੇਜ ਦੇ ਵਿੱਚ ਸੀਗੀ, ਜਿਸ ਤੋਂ ਬਾਅਦ ਦੇ ਵਿੱਚ ਇਸ ਨੂੰ ਉੱਥੇ ਹਿਰਾਸਤ ਦੇ ਵਿੱਚ ਲੈ ਲਿਆ ਸੀਗਾ। ਸੋ ਹੁਣ ਇਹ ਕਹਿ ਰਹੀ ਆ ਵੀ ਭਾਈ ਵੀ ਪੂਅਰ ਟਰਾਂਸਲੇਸ਼ਨ ਦੇ ਕਰਕੇ ਕਿਤੇ ਨਾ ਕਿਤੇ ਇਹ ਕੜਿੱਕੀ ਦੇ ਵਿੱਚ ਫਸ ਗਈ ਆ। ਇਹਦੀ ਅਰੈਸਟ ਵੀ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਆਈ ਆ ਜਦੋਂ ਮਾਸਕੋ ਤੇ ਵਾਸ਼ਿੰਗਟਨ ਕਹਿ ਸਕਦੇ, ਰੂਸ ਤੇ US ਦੇ ਦਰਮਿਆਨ ਸਿੰਘ ਜਿਹੜੇ ਉਹ ਫਸੇ ਪਏ ਆ, ਯੂਕਰੇਨ ਦੇ ਵਿੱਚ ਜਿਹੜਾ ਹਮਲਾ ਕੀਤਾ ਹੋਇਆ ਹੈ ਰੂਸ ਨੇ ਉਸ ਤੋਂ ਬਾਅਦ ਦੇ ਵਿੱਚ। ਜੀ। ਅਗਲੀ ਖਬਰ पर चलिए। श्रोतियों ਨੂੰ ਯਾਦ ਹੋਊਗਾ ਕ੍ਰਿਸ ਕਿਊਮੋ ਜੋ
ਗਵਰਨਰ ਦਾ ਭਰਾ ਸੀ, CNN ਦਾ CNN ਦੇ ਉੱਤੇ ਕਮੈਂਟੇਟਰ ਸੀਗਾ, ਉਸ ਨੂੰ ਫਾਇਰ ਕਰ ਦਿੱਤਾ ਗਿਆ ਸੀਗਾ ਸੈਕਸ਼ੂਅਲ ਹਰਾਸਮੈਂਟ ਦੇ ਕੇਸ ਦੇ ਵਿੱਚ। ਤੇ ਬਾਅਦ ਦੇ ਵਿੱਚ ਕ੍ਰਿਸ ਕੁਮੋ ਨੇ CNN ਨੂੰ $125 ਮਿਲੀਅਨ ਦਾ ਲਾ ਸੂਟ ਵੀ ਫਾਈਲ ਕੀਤਾ ਸੀ ਵੀ ਮੇਰੀਆਂ ਜੋ ਅਰਨਿੰਗਸ ਆ ਉਹਨਾਂ ਦੇ ਵਿੱਚ ਘਾਟਾ ਪਿਆ ਹੈਗਾ। ਹੁਣ ਉਹ ਨਿਊਜ਼ ਨੇਸ਼ਨ ਇੱਕ ਨਵਾਂ ਚੈਨਲ ਹੈਗਾ ਆ, ਉਸ ਨੂੰ ਜੁਆਇਨ ਕਰਨ ਜਾ ਰਹੇ ਹੈਗੇ ਆ। ਸ਼ਾਮ ਦਾ 8 ਵਜੇ ਦਾ ਸ਼ੋਅ ਡੈਨ ਅਬਰਾਮਸ ਲਾਈਵ ਕਰਕੇ ਸ਼ੋਅ ਆ ਨਿਊਜ਼ ਨੇਸ਼ਨ ਦੇ ਉੱਤੇ। ਇਹ ਜੋ ਚੈਨਲ ਆ ਨੌਨ ਪਾਰਟੀਸ਼ਨ ਹੈਗਾ। ਸੋ CNN ਵੀ ਆਪਾਂ ਨੂੰ ਪਤਾ ਕੀ ਆ, ਲਿਬਰਲ ਸਾਈਡ ਆ, ਫੌਕਸ ਟੋਟਲੀ ਰਾਈਟ ਸਾਈਡ ਆ। ਸੋ ਹੁਣ ਨਿਊਜ਼ ਨੇਸ਼ਨ ਦੇ ਉੱਤੇ ਬੜਾ ਲੈਸ ਨੋਨ ਆ, ਨਵਾਂ ਹੀ ਜੋ ਹੈਗਾ ਇਹ ਸਟੇਸ਼ਨ ਆ। ਕਹਿੰਦੇ ਪਈ ਇਹਦੇ 2 ਮਿਲੀਅਨ ਦੇ ਕਰੀਬ ਵਿਊਜ਼ ਹੁੰਦੇ ਹੈਗੇ ਆ। CNN ਦੇ ਵਿਊਜ਼ ਨਾਲੋਂ ਸਿਰਫ 2% ਵਿਊਜ਼ ਇਸ ਚੈਨਲ ਦੇ ਉੱਤੇ ਰਾਈਟ ਨਾਓ ਹੈਗੇ ਆ। ਜੇ CNN ਤੇ 2 ਮਿਲੀਅਨ ਤਾਂ ਇਹ ਤੇ 50,000 ਦੇ ਕਰੀਬ ਆ, ਪਰ ਉਹਨਾਂ ਨੇ ਇਸ ਨਿਊਜ਼ ਚੈਨਲ ਨੂੰ ਜੁਆਇਨ ਕਰ ਲਿਆ। ਬਿਲਕੁਲ ਹਰਜੋਤ ਸਿੰਘ ਜੀ, ਰੋਜੀ ਰੋਟੀ ਦੇ ਲਈ ਬੰਦਾ ਕਈ ਕੁਛ ਜਿਹੜਾ ਉਹ ਕਰ ਰਿਹਾ ਹੁੰਦਾ ਆ। ਸੋ ਕ੍ਰਿਸ ਕੁਮੋ ਨੇ ਵੀ ਜਿਹੜਾ ਉਹ ਆਖਿਆ ਵੀ ਚੱਲ ਭਾਈ ਕਿਤੇ ਨਾ ਕਿਤੇ ਤਾਂ ਆਪਾਂ ਤੋਰੀ ਫੁਲਕਾ ਜਿਹੜਾ ਹੁਣ ਅੱਗੇ ਚਲਾਉਣਾ ਹੀ ਹੈਗਾ ਆ। ਜਿਹਨੂੰ ਮਾਈਕ ਦੀ ਆਦਤ ਹੋਵੇ ਉਸਨੇ ਕੋਈ ਨਾ ਕੋਈ ਰਾਹ ਜਿਹੜਾ ਹਰਜੋਤ ਸਿੰਘ ਜੀ ਲੱਭਣਾ ਹੀ ਜਿਹੜਾ ਉਹ ਹੁੰਦਾ ਆ। ਬਾਕੀ ਆਪਾਂ ਇਕੋਨਮੀ ਦੀਆਂ ਗੱਲਾਂ ਵੀ ਕਰਾਂਗੇ ਤੇ ਆਪਣੇ ਨਾਲ ਜਿਹੜੇ ਮੋਹਨ ਚੀਮਾ ਜੀ ਉਹ ਵੀ ਜੁੜਨ ਜਾ ਰਹੇ ਆ ਕੁਛ ਹੀ ਮਿੰਟਾਂ ਦੇ ਵਿੱਚ। ਉਹ ਆਪਾਂ ਨੂੰ ਰੀਅਲ ਅਸਟੇਟ ਤੇ ਮਾਰਗੇਜਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀਆਂ ਸਾਂਝੀਆਂ ਕਰਨਗੇ। ਉਹ ਜਿਹੜਾ ਦੱਸਦੇ ਜਾਈਏ ਵੀ ਫੈਡ ਸ਼ਾਇਦ ਇੰਟਰਸਟ ਰੇਟ ਉਹ ਵਧਾਉਣ ਜਾ ਰਹੀ ਹੈਗੀ ਆ, ਪਰ ਇਸ ਦੇ ਬਾਵਜੂਦ ਅੱਜ ਸਟਾਕ ਮਾਰਕੀਟ ਆ ਉੱਤੇ ਵੱਲ ਨੂੰ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇੱਕ ਤਾਂ ਜਿਹੜਾ ਸੈਮੀ ਕੰਡਕਟਰ ਵਾਲਾ ਜਿਹੜਾ ਬਿੱਲ ਪਾਸ ਜਿਹੜਾ ਹੋਇਆ ਹਰਜੋਤ ਸਿੰਘ ਜੀ, ਉਸ ਦੇ ਨਾਲ ਵੀ ਉਧਰ ਜਿਹੜਾ ਉਹ ਵਧਾਵਾ ਹੈਗਾ ਆ। ਸੋ ਇਹ ਸਰਪ੍ਰਾਈਜ਼ ਜਿਹਾ ਇੱਕ ਚੀਜ਼ ਸਟਾਕ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਉਸ ਦਿਨ ਜਦੋਂ ਫੈਡ ਇੰਟਰਸਟ ਰੇਟ ਜਿਹੜੀ ਹਾਈਕ ਆ ਉਹ ਕਰ ਸਕਦੀ ਹੈਗੀ ਆ। ਜੀ ਬਿਲਕੁਲ। ਤੇ ਚੀਮਾ ਜੀ ਜੁੜੇ ਸਾਡੇ ਨਾਲ ਕਿ ਨਹੀਂ ਜੀ? ਤੇ ਇਸੇ ਤਰ੍ਹਾਂ ਸਟਾਕ ਮਾਰਕੀਟ ਕਈ ਰਿਪੋਰਟਸ ਆਉਣੀਆਂ ਸ਼ੁਰੂ ਹੋ ਗਈਆਂ। ਜੋ ਵਾਲਮਾਰਟ ਆ ਉਹਨਾਂ ਦਾ ਤਾਂ ਦੇਖਿਆ ਸੀ ਵੀ ਆਪਾਂ ਉਹਨਾਂ ਦੀ ਜੋ ਇਕੋਨਮੀ ਦੀਆਂ ਰਿਪੋਰਟਸ ਉਹ ਨੈਗੇਟਿਵ ਆਈਆਂ ਸੀ, ਇਸ ਕਰਕੇ ਉਹਨਾਂ ਦੇ ਸਟਾਕ ਦੇ ਉੱਤੇ ਬਹੁਤ ਅਸਰ ਪਿਆ ਸੀ। ਜੀ ਹੋਰ ਵੀ ਜੋ ਰੀਟੇਲ ਸੈਕਟਰ ਦੇ ਵਿੱਚ ਸਟੋਰਸ ਹੈਗੇ ਆ, ਬਿਜ਼ਨੈਸਸ, ਉਹਨਾਂ ਦੇ ਉੱਤੇ ਵੀ ਕਾਫੀ ਅਸਰ ਪਿਆ ਹੈਗਾ। ਜੀ ਸੋ ਆਪਣੇ ਨਾਲ ਮੋਹਨ ਚੀਮਾ ਜੀ ਇਸ ਟਾਈਮ ਜੁੜ ਚੁੱਕੇ ਨੇ। ਮੋਹਨ ਚੀਮਾ ਜੀ, ਜੀ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਵੀਰ ਭਾਜੀ, ਆਪ ਜੀ ਨੂੰ, ਖਾਲਸਾ ਭਾਜੀ, ਆਪ ਜੀ ਨੂੰ ਅਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸੋ ਜ਼ੈਂਡਰ ਮਾਰਗੇਜ ਰੀਅਲ ਅਸਟੇਟ ਦੇ ਵੱਲੋਂ ਆਪਣੇ ਨਾਲ ਮੋਹਨ ਚੀਮਾ ਜੀ ਜੁੜਦੇ ਨੇ ਹਰ ਬੁੱਧਵਾਰ ਨੂੰ। ਇਹਨਾਂ ਦੀ ਟੀਮ ਚੋਂ ਕੋਈ ਜਣਾ ਹੋਰ ਆਪਾਂ ਨੂੰ ਜਾਣਕਾਰੀ ਦਿੰਦੇ ਆ। ਮੋਹਨ ਚੀਮਾ ਜੀ, ਇਸ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰੀਏ, ਆਪਣੀਆਂ ਆਈਡੀ ਸ਼ੇਅਰ ਕਰ ਲਿਓ ਜੀ। ਹਾਂਜੀ ਵੀਰ ਜੀ, ਸੋ ਜਿਹੜੀ ਸਾਡੀ ਜ਼ੈਂਡਰ ਮਾਰਗੇਜ ਨਾਲ ਜੁੜਦੀ ਆਈਡੀ ਹੈਗੀ ਉਹ ਹੈਗੀ ਜੀ ਸਾਡੀ ਨੰਬਰ 698952। ਜਿਹੜਾ ਅਸੀਂ ਰੀਅਲ ਅਸਟੇਟ ਦਾ ਕੰਮ ਕਰਨੇ ਆ ਅੰਡਰ ਜ਼ੈਂਡਰ ਰੀਅਲ ਅਸਟੇਟ ਚ, ਉਹਦੀ ਮੇਰੀ DI ਨੰਬਰ ਹੈਗੀ ਜੀ 02067197 ਜੀ। ਜੀ ਸੋ ਮੋਹਨ ਚੀਮਾ ਜੀ, ਜੇ ਰੀਅਲ ਅਸਟੇਟ ਦੀ ਗੱਲ ਕਰਦੇ ਜਾਈਏ, ਇੱਕ ਸਮਾਂ ਸੀ ਨਵੇਂ ਘਰ ਬਣਦੇ ਸੀ, ਲਾਈਨਾਂ ਲੱਗੀਆਂ ਹੁੰਦੀਆਂ ਸੀ, ਲੋਟੋ ਸਿਸਟਮ ਸੀ। ਸਾਡੇ ਏਰੀਏ ਤਾਂ ਇਦਾਂ ਦੀ ਸਿਚੁਏਸ਼ਨ ਸੀ, ਆਸਕਿੰਗ ਪ੍ਰਾਈਸ ਤੋਂ ਉੱਪਰ 8-8 ਲੱਖ ਡਾਲਰ, $1 ਮਿਲੀਅਨ ਉੱਪਰ ਜਾਂਦਾ ਸੀ। ਅੱਜ ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਦੇ ਮੁਤਾਬਕ ਕਹਿੰਦੇ ਵੀ ਸੈਨ ਫਰਾਂਸਿਸਕੋ, ਬੇ ਏਰੀਆ, ਸਦਰਨ ਕੈਲੀਫੋਰਨੀਆ ਹੋਮ ਸੇਲਸ ਜਿਹੜੀਆਂ ਆ ਤੇ ਪ੍ਰਾਈਸਿਸ ਡ੍ਰੌਪ ਹੋਣੀਆਂ ਕਾਫੀ ਸ਼ੁਰੂ ਹੋ ਗਈਆਂ। ਕੈਲੀਫੋਰਨੀਆ ਦੇ ਵਿੱਚ ਪੈਂਡਿੰਗ ਸੇਲਸ ਕਹਿੰਦੇ 40% ਕਲੈਪਸ ਕਰ ਗਈਆਂ। ਹਾਂਜੀ, ਸਹੀ ਇਹਦੀ ਖਬਰਾਂ ਦੇਖੋ। ਓਵਰਆਲ ਜਿਹੜੀ ਹਾਊਸਿੰਗ ਮਾਰਕੀਟ ਇਸ ਵੇਲੇ ਹੈਗੀ ਆ ਕੂਲ ਡਾਊਨ ਕਹਿ ਲਓ ਵੀ ਹੋ ਰਹੀ ਹੈ। ਇਹਦੇ ਵਿੱਚ ਨਾ ਦੋ ਚੀਜ਼ਾਂ ਦੇਖਣ ਵਾਲੀ ਬੜੀ ਜ਼ਰੂਰਤ ਹੈਗੀ ਹੈ ਅਕਸਰ, ਕਿਉਂਕਿ ਕਾਫੀ ਸਾਡੇ ਸਵਾਲ ਜਿਹੜੇ ਆਉਂਦੇ ਨੇ ਸਰੋਤਿਆਂ ਵੱਲੋਂ ਜਾਂ ਕੰਜ਼ਿਊਮਰਸ ਵੱਲੋਂ, ਉਹ ਇਹ ਹੁੰਦੇ ਵੀ ਕ੍ਰੈਸ਼ ਹੋ ਰਹੀ ਹੈ ਕਿ ਐਡਜਸਟ ਹੋ ਰਹੀ ਹੈ। ਹਨਾ, ਕਿਉਂਕਿ ਇੱਕ ਟਾਈਮ ਸੀਗਾ ਅਸੀਂ ਕ੍ਰੈਸ਼ ਵੀ ਦੇਖਿਆ ਹੋਇਆ ਜਦੋਂ 2008 ਦੀ ਗੱਲ ਸੀਗੀ ਜਾਂ 9 ਦੀ ਗੱਲ ਸੀਗੀ। ਮੋਰਗੇਜ ਮਾਰਕੀਟ ਬੜੀ ਅਜੀਬ ਜਿਹੀ ਸੀਗੀ ਤੇ ਮਾਰਕੀਟ ਜਿਹੜੀ ਕਹ ਲਓ ਵੀ ਜਿਹੜਾ ਬੂਮ ਸੀਗਾ ਉਹ ਬਸਟ ਹੋ ਗਿਆ। ਹਨਾ, ਹੁਣ ਇਸ ਵੇਲੇ ਜਿਹੜਾ ਹੈਗਾ ਨਾ ਉਹ ਜਿਹੜਾ ਸਮਾਂ ਹੈਗਾ ਵੀਰ ਜੀ, ਉਹ ਇਹ ਹੈਗਾ ਵੀ ਹੁਣ ਮਾਰਕੀਟ ਜਿਹੜੀ ਹੈਗੀ ਆ ਉਹ ਐਡਜਸਟ ਕਰ ਰਹੀ ਹੈ। ਜਿਹੜੀ US ਗਵਰਨਮੈਂਟ ਹੈਗੀ ਆ, ਜਿਹੜੇ ਪਾਲਿਸੀ ਮੇਕਰਸ ਹੈਗੇ ਆ, ਜਿਹੜੀ ਫੈਡ ਦੀਆਂ ਜਿਹੜੀਆਂ ਸੋਚ ਹੈਗੀ ਹੈ,
ਉਹ ਕਹਿੰਦੇ ਵੀ ਜਿਹੜੀ ਹਾਊਸਿੰਗ ਹੈਗੀ ਆ ਵੀ ਇਹਨੂੰ ਕੰਟਰੋਲ ਕੀਤਾ ਜਾਵੇ। ਉਹ ਇਹ ਨਹੀਂ ਕਹਿੰਦੇ ਵੀ ਜਿਹੜੇ ਹਾਊਸ ਜੇ ਹੁਣ ਕਿਸੇ ਨੇ ਅੱਜ ਕੱਲ੍ਹ 6 ਲੱਖ ਦਾ ਲਿਆ ਵੀ ਇਹਨੂੰ 4 ਲੱਖ ਦਾ ਕਿਸੇ ਤੇ ਕਿੰਨਾ ਕਿੱਦਾਂ ਕਰਦੀ, ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ। ਹਾਂ, ਕਿਉਂਕਿ ਅਸੀਂ 30-32-35% ਦੀ ਵੀ ਇਨਕਰੀਜ਼ ਡਿਫਰੈਂਟ ਏਰੀਆ 'ਚ ਦੇਖੀ ਸੀਗੀ ਲਾਸਟ ਪੈਂਡੈਮਿਕ ਐਰੇ ਦੇ ਵਿੱਚ। ਉਸ ਚੀਜ਼ ਨੂੰ ਉਹ ਚਾਹੁੰਦੇ ਵੀ ਇਹ ਨਾ ਹੋਵੇ ਵੀ ਇੰਨੀ ਕੁ ਵੱਧ ਜਾਵੇ ਕਿ ਬਾਅਦ ਚੋਂ ਇਹ ਆਪ ਹੀ ਕੋਲੈਪਸ ਕਰ ਜੇ। ਉਹ ਕੋਲੈਪਸ ਨੂੰ ਬਚਾਉਣਾ ਚਾਹੁੰਦੇ ਨੇ। ਸੋ ਸਾਡੇ ਮਨਾਂ ਦੇ ਵਿੱਚ ਜਿਹੜੀ ਗੱਲ ਹੈਗੀ ਆ ਵੀ ਕਈ ਸਾਡੇ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਵੀ ਮੈਂ ਆਪਣੇ ਪੈਕ ਕੈਸ਼ ਕਿੱਥੇ ਹੋਇਆ ਜਦੋਂ ਲੋਕੀ ਫੋਰਕਲੋਜ਼ਰ ਕਰਨਗੇ ਮੈਂ ਉਦੋਂ ਘਰ ਲਵਾਂਗਾ। ਉਹੋ ਜੀ ਕੋਈ ਵੀ ਇਕਨੋਮਿਸਟ ਇਹੋ ਜਿਹੀ ਗੱਲ ਨਹੀਂ ਕਹਿੰਦਾ ਪਿਆ ਵੀ ਇਹ ਬਸਟ ਹੋ ਜੂਗੀ ਜਾਂ ਇਹ ਕ੍ਰੈਸ਼ ਹੋ ਜੂਗੀ। ਹਾਂ, ਐਡਜਸਟਮੈਂਟ ਹੋਣੀ ਸੀਗੀ, ਇਹ ਅਸੀਂ ਪਹਿਲਾਂ ਵੀ ਕਿਹਾ ਸੀਗਾ, ਹੁਣ ਵੀ ਕਹਿੰਦੇ ਆ, ਔਰ ਅੱਗੇ ਮੈਂ ਇਹ ਕਹੂੰਗਾ ਵੀ ਇਹ ਐਡਜਸਟ ਹੋ ਰਹੀ ਹੈ। ਉਹ ਇਹ ਨਹੀਂ ਚਾਹੁੰਦੇ ਵੀ ਏਦਾਂ ਵਧੀ ਜਾਵੇ ਤਾਂ ਕਿ ਸਾਨੂੰ ਬਾਅਦ ਚ ਉਹਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੋ ਜਾਏ। ਸੋ ਐਡਜਸਟਮੈਂਟ ਹੋ ਰਹੀ ਹੈ ਜੀ। ਕਾਫੀ ਪੈਂਡਿੰਗ ਹੋਮ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ ਵੀ ਇਹਦੇ ਵਿੱਚ ਵੀ ਜਿਵੇਂ ਹੋਮ ਬਿਲਡਰਸ ਹੈਗੇ ਆ ਉਹ ਵੀ ਇਸ ਵੇਲੇ ਦੁਖੀ ਹੈਗੇ ਆ ਕਿਉਂਕਿ ਉਹਨਾਂ ਨੂੰ ਆਦਤ ਪੈ ਗਈ ਜੀ ਪੈਸੇ ਕਮਾਉਣ ਦੀ। ਜੀ ਸੈਲਰਸ ਨੂੰ ਵੀ ਬੜਾ ਸੀਗਾ ਕਿ ਅਸੀਂ ਵੱਧ ਤੋਂ ਵੱਧ ਪੈਸੇ ਲੈ ਲਈਏ। ਹੁਣ ਉਹ ਸਮਾਂ ਜਿਹੜਾ ਹੈਗਾ ਨਾ ਉਹ ਅੰਡਰ ਕੰਟਰੋਲ ਚ ਆ ਰਿਹਾ, ਇਸ ਚੀਜ਼ ਨੂੰ ਕੰਟਰੋਲ ਕੀਤਾ ਜਾ ਰਿਹਾ ਜੀ। ਸੋ ਬਿਲਕੁਲ ਚੀਮਾ ਜੀ, ਤੇ 2008-9 ਤੋਂ ਬਾਅਦ ਇੰਨੀ ਜ਼ਿਆਦਾ ਐਪਰੀਸ਼ੀਏਸ਼ਨ ਹੋਈ ਸੀ ਪ੍ਰਾਈਸਿਸ ਦੀ। ਕਈ ਏਰੀਏ 'ਚ ਐਵਰੇਜ ਆਪਾਂ ਕਹਿ ਸਕਦੇ 2 ਸਾਲਾਂ 'ਚ 50% ਤੋਂ ਵੱਧ ਪ੍ਰਾਈਸਿਸ ਘਰਾਂ ਦੀਆਂ ਵਧੀਆਂ। ਜਿਹੜਾ 4 ਲੱਖ ਦਾ ਸੀ ਉਹ 6 ਦਾ ਹੋ ਗਿਆ। ਏਰੀਏ 'ਚ ਤਾਂ ਬੁਰਾ ਹਾਲ ਹੀ ਸੀ। ਪਰ ਨੈਸ਼ਨਲ ਐਸੋਸੀਏਸ਼ਨ ਆਫ ਰਿਐਲਟਰ ਇਹ ਫੋਰਕਾਸਟ ਕਰ ਰਿਹਾ ਵੀ ਕਹਿੰਦੇ ਵੀ ਇਸ ਸਾਲ 13% ਸੇਲਸ ਡਾਊਨ ਜਾਊਗੀਆਂ, ਪਰ ਸਟਾਰਟ ਆਫ 2023 ਇਹ ਫਿਰ ਬਿਲਕੁਲ ਉਸੇ ਤਰ੍ਹਾਂ ਥੋੜਾ ਵਾਪਸ ਕਮਬੈਕ ਜਿਹੜਾ ਉਹ ਹੋਊਗਾ। ਹਾਂਜੀ। ਹਾਊਸਿੰਗ ਮਾਰਕੀਟ ਦੇ ਵਿੱਚ ਦੇਖੋ ਜਿਹੜੀ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੈਗੀ ਵੀ ਇਹ ਨਾ ਇੱਕ ਤਰ੍ਹਾਂ ਦੀ ਨੀਡ ਵੀ ਹੈਗੀ ਹੈ, ਨੈਸੈਸਿਟੀ ਵੀ ਹੈਗੀ ਹੈ। ਲੋਕਾਂ ਨੇ ਹੁਣ ਜੀ ਅੱਜ ਵੀ ਤੁਸੀਂ ਮੈਨੂੰ ਕਹੋ ਜੀ ਸਾਡੇ ਆਫਿਸ ਦੇ ਵਿੱਚ ਅਸੀਂ ਲੋਕ ਘਰ ਲੈ ਰਹੇ ਨੇ ਜਾਂ ਲੋਨ ਕਰ ਰਹੇ ਨੇ, ਹੋ ਰਹੇ ਨੇ, ਪਰ ਓਨੀ ਸਪੀਡ ਨਾਲ ਨਹੀਂ ਹੋ ਰਹੇ ਜਿਵੇਂ ਪਹਿਲਾਂ ਸੀਗਾ। ਘਟਿਆ ਜ਼ਰੂਰ ਹੈਗਾ ਕੰਮ, ਪਰ ਚੱਲ ਰਿਹਾ। ਜਿਨ੍ਹਾਂ ਨੂੰ ਹਜੇ ਵੀ ਲੋੜ ਹੈਗੀ ਆ ਉਹ ਲੋੜ ਦੇ ਮੁਤਾਬਿਕ ਆਪਣੇ ਜਿਹੜੇ ਕਹਿ ਲਓ ਵੀ ਘਰਾਂ ਦੀ ਖਰੀਦ ਫਰੋਖਤ ਕਰ ਰਹੇ ਨੇ ਹੈਗੇ ਨੇ, ਪਰ ਰੌਲਾ ਜਿਹੜਾ ਹੈਗਾ ਉਹ ਮੁੱਕਦਾ ਜਾਂਦਾ। ਆਪਣੇ ਮੋਹਨ ਚੀਮਾ ਜੀ, ਜਿੱਦਾਂ ਹੁਣ ਫੈਡ ਨੇ ਅੱਜ ਇੰਟਰਸਟ ਰੇਟ ਫੇਰ ਵਧਾਉਣ ਦੀ ਜਿਹੜੀ ਗੱਲ ਆ ਮੇ ਬੀ 75 ਬੇਸਿਸ ਪੁਆਇੰਟ ਦੇ ਨਾਲ ਉਹਨਾਂ ਨੇ ਵਧਾਉਣਾ ਆ। ਜਿੱਦਾਂ ਆਪਾਂ ਇਹ ਗੱਲ ਕਰ ਰਹੇ ਹਾਂ ਵੀ ਬਹੁਤ ਸਾਰੇ ਲੋਕ ਇਸ ਇੰਤਜ਼ਾਰ 'ਚ ਆ ਵੀ ਮੇ ਬੀ ਇੰਟਰਸਟ ਰੇਟ ਦੁਬਾਰਾ ਥੱਲੇ ਆਉਣਗੇ, ਉਦੋਂ ਹੀ ਆਪਾਂ ਘਰ ਵਗੈਰਾ ਜਿਹੜਾ ਉਹ ਖਰੀਦੀਏ। ਪਰ ਇਸ ਦੇ ਨਾਲ ਇੱਕ ਓਪਰਚੁਨਿਟੀ ਉਹਨਾਂ ਲੋਕਾਂ ਦੇ ਲਈ ਵੀ ਆ ਜਿਹੜੇ ਅੱਗੇ ਘਰ ਕਈ ਵਾਰੀ ਦਿਲੋਂ ਪਸੰਦ ਨਹੀਂ ਸੀ ਹੁੰਦਾ, ਜਿਹੜਾ ਮਿਲਦਾ ਸੀ ਉਹ ਲੈ ਲੈਂਦੇ ਸੀ। ਹੁਣ ਚੋਇਸ ਥੋੜੀ ਜਿਹੜੀ ਉਹ ਵੱਧ ਜਾਊਗੀ ਆਪਣੀ ਮਰਜ਼ੀ ਦਾ, ਤੇ ਠੀਕ ਪ੍ਰਾਈਸ ਦੇ ਉੱਤੇ ਮਿਲਣ ਦੇ ਵੀ ਜ਼ਿਆਦਾ ਚਾਂਸ ਨੇ। ਹਾਂਜੀ, ਦੇਖੋ ਸਮਾਂ ਬਦਲ ਰਿਹਾ। ਪਹਿਲਾਂ ਸੀਗੀ ਸੈਲਰਸ ਮਾਰਕੀਟ, ਯਾਨੀ ਕਿ ਸੈਲਰ ਡਿਸਾਈਡ ਕਰਦਾ ਸੀ ਵੀ ਮੈਂ ਕਿਹਨੂੰ ਵੇਚਣਾ ਤੇ ਕਿੰਨੇ ਦਾ ਵੇਚਣਾ ਜਾਂ ਮੈਂ ਵੇਚਣਾ ਨਹੀਂ, ਉਹ ਨਾ ਵੀ ਕਰ ਸਕਦਾ ਸੀ। ਠੀਕ ਹੈ, ਹੁਣ ਉਹੀ ਜਿਹੜਾ ਸੇਮ ਸੈਲਰ ਹੈਗਾ ਉਹ 2 ਮਹੀਨੇ ਤੋਂ ਘਰ ਲਾ ਕੇ ਬੈਠਾ, ਕੋਈ ਆ ਨਹੀਂ ਰਿਹਾ। ਪਹਿਲਾਂ ਓਪਨ ਹਾਊਸ ਲਾਉਣ ਦੀ ਲੋੜ ਨਹੀਂ ਪੈਂਦੀ ਸੀ। ਮੈਂ ਖੁਦ ਰੀਅਲ ਐਸਟੇਟ ਹੈਗਾ, ਸਾਡੀ ਟੀਮ ਹੈਗੀ ਬੜੀ ਵੱਡੀ, ਅਸੀਂ ਹਰ ਤਰ੍ਹਾਂ ਦਾ ਐਗਰੀਕਲਚਰ ਦਾ, ਕਮਰਸ਼ੀਅਲ ਦਾ ਵੀ ਕੰਮ ਕਰਨੇ ਆ, ਘਰਾਂ ਦਾ ਵੀ ਕਰਨੇ ਆ। ਪਹਿਲਾਂ ਅਸੀਂ ਕਿਸੇ ਨੂੰ ਕਹਿਣਾ ਵੀ ਚੱਲ ਜੀ ਉਹ ਵੀ ਓਪਨ ਹਾਊਸ ਕਰਦੀ ਤੇ ਰੀਅਲ ਐਸਟੇਟ ਕਹਿੰਦੇ ਕਿ ਲੋੜ ਹੀ ਨਹੀਂ ਹੈਗੀ ਭਾਜੀ, ਆਵਾ ਤੁਸੀਂ ਲਾਓ ਤਾਂ ਸਹੀ, ਵੇਖੋ ਵਿਕਦਾ ਕਿੱਦਾਂ। ਹਾਂ, ਹੁਣ ਓਪਨ ਹਾਊਸ ਲੱਗਣੇ ਸ਼ੁਰੂ ਹੋ ਗਏ ਆ ਔਰ ਉਹਦੇ ਵਿੱਚ ਟ੍ਰੈਫਿਕ ਵੀ ਇੰਨੀ ਜ਼ਿਆਦਾ ਨਹੀਂ ਹੈਗੀ। ਤੁਹਾਡੀ ਗੱਲ ਬਿਲਕੁਲ 100 ਨੇ ਸਹੀ ਹੈ ਵੀ ਹੁਣ ਬਾਇਰਸ ਨੂੰ ਚੋਇਸ ਹੈਗੀ ਹੈ ਵੀ ਅਸੀਂ ਕਿਹੜਾ ਘਰ ਲੈਣਾ, ਕਿੰਨਾ ਲੈਣਾ, ਜੇ ਐ ਨਹੀਂ ਲੈਣਾ ਤੇ ਆ ਲੱਗਾ। ਸੋ ਹੁਣ ਚੋਇਸਿਸ ਜਿਹੜੀਆਂ ਹੈਗੀਆਂ ਉਹ ਬਾਇਰ ਸਾਈਡ ਨੂੰ ਝੁਕਣੀਆਂ ਸ਼ੁਰੂ ਹੋ ਗਈਆਂ। ਇਟ ਇਜ਼ ਅ ਮੈਟਰ ਆਫ ਟਾਈਮ, ਥੋੜੀ ਦੇਰ ਦੇ ਵਿੱਚ ਤੁਸੀਂ ਦੇਖਿਓ ਇਹ ਬਾਇਰਸ ਮਾਰਕੀਟ ਹੋ ਜਾਣੀ ਹੈ। ਬਟ ਲਾਈਕ ਮੈਂ ਸਭ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਆਪਣੀ ਜ਼ਰੂਰਤ ਦੇ ਮੁਤਾਬਿਕ ਤੁਸੀਂ ਘਰ ਦੇਖੋ, ਆਪਣੇ ਫਾਈਨੈਂਸਿਸ ਦੇਖੋ। ਘਰ ਜੇ ਤੁਸੀਂ ਲੈ ਸਕਦੇ ਹੋ ਜ਼ਰੂਰ ਲਵੋ। ਹਾਂ, ਇਹ ਜ਼ਰੂਰ ਹੈਗਾ ਵੀ ਰਾਜ ਵੀ ਕਿਸੇ ਸਮੇਂ ਤੇ ਆ ਕੇ ਜਿਹੜੇ ਵਿਆਜ ਐਡੀ ਤੇਜ਼ੀ ਨਾਲ ਵੱਧ ਰਹੇ ਆ, ਹੋ ਸਕਦਾ ਵੀ ਕੁਝ ਥੱਲੇ ਆਉਣਗੇ। ਜੇ ਵਿਆਜ ਥੱਲੇ ਆਏ ਤੇ ਮਾਰਕੀਟ ਤੇ ਫਿਰ ਰਫਾ ਦਫੀ ਵੱਧ ਜਾਣੀ ਹੈ। ਜਿਹੜੇ ਲੋਕੀ ਵੇਟ ਕਰ ਰਹੇ ਨੇ ਉਹਨਾਂ ਨੇ ਫਟਾਫਟ ਭੱਜ ਦੌੜ ਕੇ ਫੇਰ ਆ ਜਾਣਾ। ਫੇਰ ਥੋੜੀ ਜਿਹੀ ਕਹੋ ਵੀ ਹੱਲਾਸ਼ੇਰੀ ਨੂੰ ਮਿਲਣੀ ਹੈ ਮਾਰਕੀਟ ਨੂੰ, ਤੇ ਫੇਰ ਲੋਕੀ ਹੋ ਸਕਦੇ ਵੀ ਥੋੜੇ ਬਹੁਤੇ ਪ੍ਰਾਈਸਿਸ ਵੱਧ ਦੇਣੇ ਸ਼ੁਰੂ ਕਰ ਦੇਣ। ਬਟ ਚਾਂਸਿਸ ਆਰ ਸਲਿਮ। ਰੇਟ ਥੱਲੇ ਆਉਣ ਦੀ ਸੰਭਾਵਨਾ ਜਿਹੜੀ ਹੈਗੀ ਆ ਉਹ ਹੈਗੀ ਆ, ਔਰ ਮੇਰੇ ਹਿਸਾਬ ਨਾਲ ਉਹ ਥੱਲੇ ਆਉਣਗੇ ਵੀ ਜ਼ਰੂਰ, ਤਾਂ ਕਿ ਲੋਕਾਂ ਨੂੰ ਫਿਰ ਇੱਕ ਮੌਕਾ ਮਿਲੇ ਜਿਨ੍ਹਾਂ ਨੇ ਘਰ ਨਹੀਂ ਲਏ ਜਾਂ ਨਹੀਂ ਲੈ ਪਾਏ, ਉਹ ਫਿਰ ਇਸ ਮਾਰਕੀਟ 'ਚ ਘਰ ਲੈ ਸਕਣ।
ਆਪਾਂ ਬੀਤੇ ਦਿਨਾਂ 'ਚ ਹਰਜੋਤ ਸਿੰਘ ਜੀ, ਮੋਹਨ ਚੀਮਾ ਜੀ ਗੱਲਾਂ ਸੁਣਦੇ ਰਹੇ ਵੀ ਰਿਸੈਸ਼ਨ ਦਸਤਕ ਦੇ ਰਹੀ ਆ, ਮੰਦੀ ਜਿਹੜੀ ਆ ਸਕਦੀ ਆ, ਲੋਕਾਂ ਦੀਆਂ ਜੌਬਸ ਵਗੈਰਾ ਜਾ ਸਕਦੀਆਂ। ਅੱਜ ਨਾ ਇੱਕ ਸਾਬਕਾ ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਜਿਹੜੇ ਇੱਕ ਟਾਈਮ ਦੇ ਉੱਤੇ ਚੀਫ ਇਕਨੋਮਿਸਟ, ਮੁੱਖ ਅਰਥ ਸ਼ਾਸਤਰੀ ਰਹੇ ਆ, ਕੈਨ ਰੋਗੋਫ, ਉਹਨਾਂ ਨੇ ਕਿਹਾ ਆ ਆਪਾਂ ਇਸ ਨੂੰ ਰਿਸੈਸ਼ਨ ਨਹੀਂ ਆ ਸਕਦੇ ਜੇ ਯੂਐਸ ਵਾਲੇ ਮਿਲੀਅਨਸ ਆਫ ਜੌਬਾਂ ਜਿਹੜੀਆਂ ਲਗਾਤਾਰ ਨਾਲ ਕ੍ਰੀਏਟ ਜਿਹੜੀਆਂ ਉਹ ਕਰੀ ਜਾ ਰਹੇ ਹੈਗੇ, ਕਿਉਂਕਿ ਕਹਿੰਦੇ ਵੀ ਨੌਕਰੀ ਦੀ ਡਿਮਾਂਡ ਜਿਹੜੀ ਉਹ ਨਾਲ ਦੇ ਨਾਲ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਇੰਪੈਕਟ ਪੂਰੀ ਹਾਊਸਿੰਗ ਮਾਰਕੀਟ ਦੇ ਉੱਤੇ ਕਿੱਦਾਂ ਆਪਾਂ, ਮੋਹਨ ਚੀਮਾ ਜੀ, ਦੇਖ ਸਕਦੇ ਹਾਂ ਵੀ ਇੱਕ ਪਾਸੇ ਮੰਦੀ ਦਾ ਡਰ ਵੀ ਆ, ਨਾਲੇ ਇਦਾਂ ਦੇ ਇਕਨੋਮਿਸਟ ਆ ਕੇ ਕਹਿੰਦੇ ਆ ਵੀ ਰਿਸੈਸ਼ਨ ਨਹੀਂ ਵੀ ਹੈਗਾ। ਸੋ ਲੋਕ ਬੜੇ ਭੰਬਲ ਭੂਸੇ ਜਾਂ ਭੁਲੇਖੇ ਜਾਂ ਕੀ ਕਰੀਏ ਕੀ ਨਾ ਕਰੀਏ। ਹਾਂਜੀ, ਦੇਖੋ ਜਿੱਥੋਂ ਤੱਕ ਮੇਰਾ ਵਿਚਾਰ ਹੈਗਾ ਵੀ ਜੀ, ਮਾਈਲਡ ਰਿਸੈਸ਼ਨ ਆਲਰੇਡੀ ਆ ਚੁੱਕਿਆ। ਅੱਛੀ ਖਬਰਾਂ ਆ ਵੀ ਰਹੀਆਂ ਨੇ ਕਿ ਇਹਨਾਂ ਨੇ ਵਾਲਸ ਫਾਰਗੋ ਨੇ ਪਿੱਛੇ ਖਬਰ ਕੀਤੀ ਸੀ, ਇਹਨੇ ਲੋਨ ਆਫਿਸਰਸ ਨੂੰ ਲੇ ਆਫ ਕੀਤਾ। ਫਿਰ ਹੋਰ ਵੀ ਜਿਹੜੀਆਂ ਖਬਰਾਂ ਜਿਹੜੀਆਂ ਹੌਲੀ ਹੌਲੀ ਆਉਣੀਆਂ ਸ਼ੁਰੂ ਹੋ ਗਈਆਂ। ਹਾਲੇ ਵੀ ਜਿਹੜੀ ਅਨਐਮਪਲੋਇਮੈਂਟ ਦਾ ਜਿਹੜਾ ਇੱਕ ਬੜਾ ਵੱਡਾ ਜਿਹੜੀ ਬੜੀ ਵੱਡੀ ਚੀਜ਼ ਹੁੰਦੀ ਹੈ ਯੂਐਸ ਇਕਨੋਮੀ ਦੀ, ਉਹਦੇ ਉੱਪਰ ਇੰਨਾ ਜ਼ਿਆਦਾ ਫਰਕ ਨਹੀਂ ਪਿਆ ਹੈਗਾ। ਲੇਕਿਨ ਜੇ ਅਨਐਮਪਲੋਇਮੈਂਟ ਵੱਧਦੀ ਹੈ, ਲੋਕੀ ਘਰਾਂ ਜੌਬ ਨਹੀਂ ਹੈਗੀ, ਫਿਰ ਲੋਕੀ ਸਮਾਨ ਨਹੀਂ ਖਰੀਦਦੇ। ਜੇ ਸਮਾਨ ਨਹੀਂ ਖਰੀਦਦੇ, ਫਿਰ ਉਹਨਾਂ ਨੇ ਕਈਆਂ ਨੇ ਘਰ ਵੀ ਨਹੀਂ ਲੈਣੇ। ਫਿਰ ਜਿਹੜੀ ਹੈਗੀ ਹੈ ਉਹ ਅਸੀਂ ਡੀਪਰ ਜਿਹੜਾ ਰਿਸੈਸ਼ਨ ਹੈਗਾ ਉਹਦੇ ਵਿੱਚ ਜਾ ਸਕਦੇ ਹਾਂ। ਉਹ ਯੂਐਸ ਗਵਰਨਮੈਂਟ ਉਸ ਨੂੰ ਅਵੋਇਡ ਕਰਨਾ ਚਾਹੁੰਦੀ ਹੈ। ਸੋ ਜਿਹੜੇ ਫੈਡ ਦੇ ਹੈਗੇ ਨੇ ਪਾਲਿਸੀ ਮੇਕਰਸ ਹੈਗੇ ਨੇ, ਉਹਨਾਂ ਦੀ ਸੋਚ ਇਹ ਹੈਗੀ ਹੈ ਯਾਰ ਇਨਫਲੇਸ਼ਨ ਵੀ ਕੰਟਰੋਲ ਕਰ ਲਈਏ ਤੇ ਰਿਸੈਸ਼ਨ ਵੀ ਨਾ ਆਵੇ। ਹੁਣ ਤੁਸੀਂ ਦੋਵੇਂ ਚੀਜ਼ਾਂ ਭਾਲਦੇ ਹੋ ਜਿਹੜੀਆਂ ਕਿ ਜਿਹਨੂੰ ਕਿ ਦੋਵੇਂ ਟਾਈਮ ਨੂੰ ਇਸ ਚੀਜ਼ ਨੂੰ ਕੰਟਰੋਲ ਕਰਨਾ ਬੜਾ ਆਸਾਨ ਕੰਮ ਨਹੀਂ ਹੈਗਾ, ਬਟ ਦੇ ਆਰ ਟਰਾਈਂਗ देयर ਲੈਵਲ ਬੈਸਟ। ਔਰ ਇਹਦੇ ਨਾਲ ਨਾਲ ਸਾਨੂੰ ਇਹ ਵੀ ਖਿਆਲ ਰੱਖਣਾ ਪੈਣਾ ਵੀ ਅਸੀਂ ਕੋਵਿਡ ਦੇ ਸਮੇਂ ਚੋਂ ਹਜੇ ਵੀ ਗੁਜ਼ਰ ਰਹੇ ਹਾਂ। ਇੱਕ ਸਮਾਂ ਸੀਗਾ ਕੋਵਿਡ ਨੇ ਬਹੁਤ ਤੰਗ ਕੀਤਾ ਸੀ, ਹਜੇ ਵੀ ਹੈਗਾ, ਪਰ ਇਹਦੀ ਜਿਹੜੀ ਸੋਚ ਹੈ ਲੋਕਾਂ ਦੀ ਥੋੜੀ ਬਦਲ ਗਈ। ਅਸੀਂ ਇਸ ਨੂੰ ਅਡਾਪਟ ਕਰ ਲਿਆ ਵੀ ਠੀਕ ਹੈ, ਕੋਵਿਡ ਲੱਗਿਆ, ਕੋਵਿਡ ਠੀਕ ਹੋ ਗਿਆ, ਕੋਵਿਡ ਲੱਗਿਆ, ਕੋਵਿਡ ਠੀਕ ਹੋ ਗਿਆ, ਲੇਕਿਨ ਵੀ ਆਰ ਸਟਿਲ ਗੋਇੰਗ ਥਰੂ ਇਟ। ਸੋ ਇਹਨੂੰ ਥੋੜਾ ਸਮਾਂ ਲੱਗੂਗਾ, ਪਰ ਜੋ ਇਹਨਾਂ ਨੇ ਦੇਖੋ ਰਿਸੈਸ਼ਨ ਨੂੰ ਕੰਟਰੋਲ ਕਰਕੇ ਇੱਕ ਹਾਊਸਿੰਗ ਬੜਾ ਵੱਡਾ ਪਿਲਰ ਹੈਗਾ। ਇਹ ਹਾਊਸਿੰਗ ਨੂੰ ਕੂਲ ਡਾਊਨ ਕਰਨਾ ਚਾਹੁੰਦੇ। ਇਹ ਜੇ ਕੂਲ ਡਾਊਨ ਹੁੰਦੀ ਹੈ, ਬਾਕੀ ਸਾਰੀਆਂ ਚੀਜ਼ਾਂ ਦੇ ਨਾਲ ਜੁੜੀਆਂ ਹੈਗੀਆਂ। ਸੋ ਇਸ ਵੇਲੇ ਉਹਨਾਂ ਦੀ ਲੈਵਲ ਬੈਸਟ ਚੀਜ਼ ਇਹ ਹੈਗੀ ਹੈ ਵੀ ਵਿਆਜਾਂ ਦੀ ਦਰ ਵਧਾਈ ਜਾਈਏ ਤਾਂ ਕਿ ਜਿਹੜੀ ਇਹ ਚੀਜ਼ ਹੈਗੀ ਹੈ ਇਹ ਕੂਲ ਡਾਊਨ ਹੋ ਜਾਏ। ਜੇ ਇਹ ਕੂਲ ਡਾਊਨ ਹੋ ਜਾਊਗਾ, ਹੋ ਸਕਦਾ ਵੀ ਅਸੀਂ ਰਿਸੈਸ਼ਨ ਵਿੱਚ ਜਾਣ ਤੋਂ ਬਚ ਜਾਈਏ। ਸੋ ਮਾਈਲਡ ਰਿਸੈਸ਼ਨ ਇਜ਼ ਹੇਅਰ, they are trying to avoid the deeper recession, ਔਰ ਹੋ ਸਕਦਾ ਵੀ ਇਸ ਵਿੱਚ ਉਹ ਕਾਮਯਾਬੀ ਹੋ ਜਾਣ। ਜੀ ਬਿਲਕੁਲ। ਤੇ ਬਾਕੀ ਇਹ ਚੀਜ਼ ਆਪਾਂ ਪਹਿਲਾਂ ਵੀ ਦੱਸਦੇ ਹਾਂ, ਤੇ ਇਹ ਵੀ ਮੌਕਾ ਜਿਹੜਾ ਹੈਗਾ ਵੀ ਜੇ ਤਾਂ ਭਾਈ ਤੁਸੀਂ ਅਫੋਰਡ ਕਰ ਸਕਦੇ ਆ, ਜਿੱਦਾਂ ਨੇ ਕਿਹਾ ਵੀ ਤੁਹਾਡੇ ਕੋਲ ਆਪਸ਼ਨਸ ਵੀ ਜਿਹੜੀਆਂ ਜ਼ਿਆਦੀਆਂ ਆ। ਇੰਟਰਸਟ ਰੇਟ ਜਦੋਂ ਵੀ ਥੱਲੇ ਆਉਂਦੇ ਆ, ਫਿਰ ਤੁਸੀਂ ਰੀਫਾਈਨੈਂਸ ਵੀ ਇਸ ਚੀਜ਼ ਨੂੰ ਜਿਹੜਾ ਉਹ ਕਰ ਸਕਦੇ ਹੈਗੇ ਆ। ਉਹ ਇੱਕ ਮੌਕਾ ਜਿਹੜਾ ਤੁਹਾਡੇ ਕੋਲ ਜ਼ਰੂਰ ਰਹਿੰਦਾ ਵੀ ਜੇ ਤੁਹਾਡੀ ਅਫੋਰਡੇਬਿਲਿਟੀ ਹੈਗੀ ਆ, ਫਿਰ ਤਾਂ ਤੁਸੀਂ ਜ਼ਰੂਰ ਘਰ ਖਰੀਦਣ ਬਾਰੇ ਜਿਹੜਾ ਉਹ ਸੋਚ ਸਕਦੇ। ਜਿੱਦਾਂ ਕਿ ਵੀ ਨੈਸੈਸਿਟੀ ਹੁੰਦੀ ਆ, ਬੰਦਾ ਸੋਚਦਾ ਹੀ ਆ ਵੀ ਘਰ ਆਪਣਾ ਜਿਹੜਾ ਉਹ ਹੋਵੇ, ਤੇ ਇਹ ਮੌਕੇ ਦੇ ਹਿਸਾਬ ਦੇ ਨਾਲ ਜਿਹੜਾ ਉਹ ਤੁਸੀਂ ਕਰ ਸਕਦੇ ਆ। ਬਾਕੀ ਜਦੋਂ ਜੇ ਪ੍ਰਾਈਸਿਸ ਘਟਦੇ ਆ, ਜੇ ਇਨਵੈਸਟਮੈਂਟ ਵਾਲਾ ਸੋਚ ਰਿਹਾ ਹੁੰਦਾ, ਉਹਦੇ ਕੋਲ ਵੀ ਇੱਕ ਚਾਂਸ ਹੁੰਦਾ ਆ ਇਨਵੈਸਟਮੈਂਟ ਪ੍ਰੋਪਰਟੀਜ਼ ਵਗੈਰਾ ਜਿਹੜੀਆਂ ਉਹ ਖਰੀਦਣ ਦਾ। ਬਾਕੀ ਮੋਹਨ ਚੀਮਾ ਜੀ, ਤੁਸੀਂ ਕਿਉਂਕਿ ਸਮਾਂ ਵੀ ਆਪਣਾ ਸਮਾਪਤ ਹੈ, ਜਾਣ ਤੋਂ ਪਹਿਲਾਂ ਕੀ ਹੋਰ ਜਾਣਕਾਰੀ ਜਿਹੜੀ ਉਹ ਸਾਂਝੀ ਕਰਨਾ ਚਾਹੁੰਦੇ ਆ, ਤੇ ਨਾਲੇ ਆਪਣੇ ਫੋਨ ਨੰਬਰਸ, ਕੰਟੈਕਟ ਇਨਫੋਰਮੇਸ਼ਨ ਵੀ ਸ਼ੇਅਰ ਕਰ ਦਿਓ। ਹਾਂਜੀ ਵੀਰ ਜੀ, ਸੋ ਥੈਂਕ ਯੂ ਫॉर द अपॉर्चुनिटी। ਦੇਖੋ ਜੀ, ਇਸ ਵੇਲੇ ਇੱਕ ਜਿਹੜੀ ਹੋਰ ਨਵੀਂ ਖਬਰ ਹੈਗੀ ਹੈ ਵੀ ਜਿਹੜੀ ਜ਼ੈਂਡਰ ਮਾਰਗੇਜ ਹੈਗੀ ਹੈ, ਹੁਣ ਸਟੇਟ ਆਫ ਜਾਰਜੀਆ ਦੇ ਵਿੱਚ ਵੀ ਇਹ ਸਰਵਿਸਿਜ਼ ਮਾਰਗੇਜ ਦੀਆਂ ਦੇਣੀਆਂ ਸ਼ੁਰੂ ਅਸੀਂ ਕਰਤੀਆਂ ਜੀ। ਸੋ ਜੇ ਕੋਈ ਵੀ ਜਾਰਜੀਆ ਦੇ ਨਿਵਾਸੀ ਹੈਗੀ ਹੈ, ਜੇ ਉਹ ਜਾਰਜੀਆ ਚੋਂ ਇੱਧਰ ਨੂੰ ਕੈਲੀਫੋਰਨੀਆ ਮੂਵ ਕਰਨਾ ਚਾਹੁੰਦੇ ਨੇ ਜਾਂ ਕੈਲੀਫੋਰਨੀਆ ਤੋਂ ਜਾਰਜੀਆ ਜਾਣਾ ਚਾਹੁੰਦੇ ਨੇ, ਜਾਰਜੀਆ ਵਿੱਚ ਵੀ ਅਸੀਂ ਹੋਮ ਲੋਨ ਸਰਵਿਸਿਜ਼ ਦੇਣੀਆਂ ਸ਼ੁਰੂ ਕਰਤੀਆਂ। ਨੈਕਸਟ ਸਟੇਟ ਹੈਗੀ ਹੈ ਵਿਸਕੌਨਸਨ, ਜਿਹਦੇ ਵਾਸਤੇ ਸਾਡਾ ਆਲਮੋਸਟ ਕਹ ਲਓ ਵੀ ਜਿਹੜਾ ਇਹ ਪ੍ਰੋਜੈਕਟ ਹੈਗਾ ਇਹ ਵੀ ਰੈਡੀ ਹੋ ਰਿਹਾ ਜੀ। ਸੋ ਇਸ ਵੇਲੇ ਫਿਲਹਾਲ ਕੈਲੀਫੋਰਨੀਆ, ਇੰਡੀਆਨਾ, ਕੋਲੋਰਾਡੋ, ਵਾਸ਼ਿੰਗਟਨ ਸਟੇਟ, ਜਾਰਜੀਆ, ਠੀਕ ਹੈ, ਤੇ ਨੈਕਸਟ ਇਸ ਵਿਸਕੌਨਸਨ। ਇਹਨਾਂ ਸਟੇਟਸ ਦੇ ਵਿੱਚ ਜੇ ਕਿਸੇ ਨੇ ਵੀ ਕੋਈ ਘਰ ਲੈਣ ਦੀ ਸੋਚ ਰਹੇ ਨੇ ਜਾਂ ਲੋਨ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ, ਤੇ ਸਾਡੇ ਨਾਲ ਉਹ ਜ਼ਰੂਰ ਰਾਬਤਾ ਕਾਇਮ ਕਰ ਸਕਦੇ ਨੇ ਜੀ। ਨੰਬਰ ਜਿਹੜਾ ਮੈਂ ਆਪਣਾ ਡਾਇਰੈਕਟ ਦਿੰਦਾ ਜੀ, ਮੇਰੇ ਨਾਲ ਗੱਲ ਕਰਨੀ ਹੈਗੀ ਹੈ ਤੇ 559 905 2575, 5599052575, ਇਸ ਨੰਬਰ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਤੇ ਰਾਜਕੁਮਾਰ ਜੀ ਆਪ ਜੀ ਦਾ, ਖਾਲਸਾ ਭਾਜੀ ਆਪ ਜੀ ਦਾ, ਅਤੇ ਸਭ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ, ਧੰਨਵਾਦ ਮੋਹਨ ਚੀਮਾ ਜੀ। ਤੇ ਧੰਨਵਾਦ ਸਰੋਤਿਆਂ ਦਾ ਵੀ। ਸਰੋਤਿਆਂ ਨੂੰ ਦੱਸਦੀ ਜਾਈਏ ਆਪਾਂ ਵੱਖ-ਵੱਖ
ਇਹ ਪ੍ਰੋਬਲਮ ਕੀ ਹੈ ਨਾ ਇਕੋਨਮੀ ਨੂੰ ਲੈ ਕੇ ਬਹੁਤ ਜ਼ਿਆਦਾ ਭੰਬਲ ਭੁੱਸਾ ਆ। ਕੋਈ ਇਕੋਨਮਿਸਟ ਕੁਝ ਕਹਿ ਰਿਹਾ, ਕੋਈ ਇਕੋਨਮਿਸਟ ਕੁਝ ਕਹਿ ਰਿਹਾ ਹੈਗਾ, ਤੇ ਪਰ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ। ਜੋ ਵੀ ਮੀਡੀਆ 'ਚ ਆਦਾ ਵੱਖ-ਵੱਖ, ਚਾਹੇ ਉਹ ਐਕਸਪਰਟ ਆ, ਉਹ ਆਪਾਂ ਤੁਹਾਡੇ ਨਾਲ ਲੈ ਕੇ ਆਉਂਦੇ ਆ, ਜਾਂ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਦੱਸਦੇ ਰਹਿੰਦੇ ਆ। ਸੋ ਇਸੇ ਕਰਕੇ ਜ਼ਰੂਰ ਸਵੇਰੇ ਸ਼ਾਮ ਅਪਡੇਟ ਅਮਰੀਕਾ ਤੇ ਅਪਡੇਟ ਕੈਲੀਫੋਰਨੀਆ ਨੂੰ ਜ਼ਰੂਰ ਸੁਣਿਆ ਕਰੋ। ਤੇ ਤੁਹਾਨੂੰ ਜ਼ਰੂਰ, ਕਿਉਂਕਿ ਜਿਸ ਤਰ੍ਹਾਂ ਆਪਾਂ ਕਰੋਨਾ ਵਾਇਰਸ ਦੇ ਦੌਰਾਨ, ਪੈਂਡੇਮਿਕ ਦੇ ਦੌਰਾਨ 2 ਸਾਲ ਤੁਹਾਨੂੰ ਲਗਾਤਾਰ ਪੂਰੀ ਅਪਡੇਟ ਦਿੰਦੇ ਰਹੇ ਆ, ਤੇ ਉਸੇ ਤਰ੍ਹਾਂ ਕਿਉਂਕਿ ਇਸ ਵੇਲੇ ਸਭ ਤੋਂ ਵੱਡਾ ਇਸ਼ੂ ਰਿਸੈਸ਼ਨ ਦਾ ਕੱਲਾ ਅਮਰੀਕਾ ਨਹੀਂ, ਪੂਰੀ ਦੁਨੀਆ ਦੇ ਵਿੱਚ ਹੈਗਾ ਆ। ਉਹ ਤੁਹਾਨੂੰ ਸਵੇਰੇ ਸ਼ਾਮ ਜ਼ਰੂਰ ਅਪਡੇਟ ਦਿੰਦੇ ਰਹਾਂਗੇ। ਅੱਜ ਜ਼ਰੂਰ ਇੰਟਰਸਟ ਰੇਟ ਨੂੰ ਵੱਡਾ ਝਟਕਾ ਲੱਗਣਾ ਆ। 3 ਕੁਆਰਟਰਸ ਬੇਸਿਸ ਪੁਆਇੰਟ ਇੰਟਰਸਟ ਰੇਟ ਵਧਣ ਜਾ ਰਿਹਾ। ਉਹਦੇ ਨਾਲ ਜੋ ਘਰਾਂ ਦਾ ਇੰਟਰਸਟ ਰੇਟ ਆ ਉਹ ਕਾਫੀ ਜ਼ਿਆਦਾ ਉੱਪਰ ਚੱਲ ਜਾਊਗਾ। ਜੀ ਜਾ ਸਕਦਾ ਹੈ ਕਿ ਬਾਕੀ ਇਹ ਵੀ ਸਲਾਹ ਜ਼ਰੂਰ ਲੈ ਲਿਓ ਤੁਸੀਂ। ਇੰਟਰਸਟ ਰੇਟਸ ਨੂੰ ਲੈ ਕੇ ਘਰ ਖਰੀਦਣ ਜਾ ਰਹੇ ਆ ਤਾਂ ਮੋਹਨ ਚੀਮਾ ਜੀ ਹੁਣਾਂ ਦੇ ਨਾਲ ਤੁਸੀਂ ਕੰਟੈਕਟ ਕਰ ਲਿਓ। ਉਹਨਾਂ ਨੇ ਫੋਨ ਨੰਬਰ ਆਪਣਾ ਦੱਸਿਆ ਹੀ ਆ 5599052575 ਦੇ ਉੱਤੇ। ਉਹਨਾਂ ਦੇ ਨਾਲ ਕੰਟੈਕਟ ਕਰ ਲਿਓ। ਸਲਾਹ ਜਿਹੜੀ ਉਹ ਤੁਸੀਂ ਕਰ ਸਕਦੇ ਆ। ਕਦੋਂ ਖਰੀਦਣਾ ਨਹੀਂ ਖਰੀਦਣਾ, ਉਹ ਉਹਨਾਂ ਦੇ ਨਾਲ ਤੁਸੀਂ ਸਲਾਹ ਕਰਕੇ ਆਪਣੇ ਵਿਚਾਰ ਜਿਹੜੇ ਆ ਉਹ ਬਾਅਦ 'ਚ ਬਣਾ ਸਕਦੇ ਆ। ਤੇ ਹੁਣ ਆਪਾਂ ਵੀ ਲੈਂਦੇ ਆ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਜੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।